ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਮੈਂਟੂ ਗੁਰਸਰੀਆ ਜੀ ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਜੋ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਪਿੱਛੇ ਕੀ ਹੈ। ਮੈਂਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਜੀ ਪਹਿਲਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਪੰਜਾਬ ਬੇਹਾਲ ਤੇ ਅਕਾਲੀ ਆਗੂਆਂ ਨੇ ਪੱਤਰਕਾਰਾਂ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ। ਇਹ ਵਾਕਿਆ ਹੀ ਬੇਹਾਲ ਪੰਜਾਬ ਨਹੀਂ, ਇਹ ਬੇਮੁਹਾਰ ਪੰਜਾਬ ਦੀ ਜਾਪਦਾ, ਜਿੱਥੇ ਸਾਰੇ ਕੰਮ ਇਹੋ ਜਿਹੇ ਹੋ ਰਹੇ ਆ ਕਿ ਬਹੁਤ ਜਿਹੜੇ ਸਿਆਸਤ ਤੇ ਡੂੰਘੀ ਨਿਗਾਹ ਰੱਖਣ ਵਾਲੇ ਜਿਹੜੇ ਘਟਨਾਵਾਂ ਦੀ ਨਿਗਰਾਨ ਸੀ ਕਿ ਉਹ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀ ਘਟਨਾ ਪੜਚੋਲਦੇ ਸੀ ਕਿ ਕੋਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਹੋਈ ਹੈ ਘਟਨਾ ਅਤੀਤ ਦੇ ਵਿੱਚ ਕਿ ਇਹੋ ਹੀ ਰਹਿ ਗਈ ਹੈ, ਉਹ ਵੀ ਸਾਹਮਣੇ ਆ ਗਈ। ਪੱਤਰਕਾਰ ਨਹੀਂ ਸੀ ਕਤਲ ਹੋਇਆ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਸਾਲਾਂ ਦੇ ਵਿੱਚ, ਅੱਜ ਉਹ ਵੀ ਸਮਾਚਾਰ ਹੈ ਜਿਹੜਾ ਸਾਨੂੰ ਸੁਣਨ ਨੂੰ ਮਿਲ ਗਿਆ। ਇਹ ਘਟਨਾ ਧੂਰੀ ਦੀ ਹੈ, ਜਿੱਥੇ ਇੱਕ ਅਕਾਲੀ ਕਾਉਂਸਲਰ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪਰਮਜੀਤ ਪੰਮੀ ਨੇ ਪੱਤਰਕਾਰ ਕੇਵਲ ਕ੍ਰਿਸ਼ਨ ਨੂੰ ਗੋਲੀ ਮਾਰ ਦਿੱਤੀ। ਕੋਈ ਇਹਨਾਂ ਦਾ ਲੈਣ ਦੇਣ ਸੀਗਾ, ਉਹਦਾ ਮੁੰਡਾ ਪੱਤਰਕਾਰ ਦਾ ਦੱਸਦਾ ਕਿ ਅਸੀਂ 10 ਲੱਖ ਰੁਪਈਆ ਉਹਦੇ ਤੋਂ ਲੈਣਾ ਸੀ, ਪੰਮੀ ਸਾਡੇ ਤੋਂ ਅੱਗੇ ਪਿੱਛੇ ਲੈ ਜਾਂਦਾ ਸੀ ਪੈਸੇ ਦਾ ਰਿਸ਼ਤੇਦਾਰੇ ਫੜ ਕੇ। ਐਤਕੀ ਪੈਸੇ ਮੰਗੇ ਕਿਉਂਕਿ ਸਾਨੂੰ ਆਪਣੇ ਘਰ ਵਿਆਹ ਰੱਖਿਆ ਹੋਣ ਕਰਕੇ ਜ਼ਰੂਰਤ ਸੀ, ਪੈਸੇ ਮੰਗੇ, ਥੋੜਾ ਜਿਹਾ ਜ਼ੋਰ ਪਾਇਆ ਤੇ ਪੰਮੀ ਨੇ ਫਿਰ ਹਿਸਾਬ ਕਿਤਾਬ ਪੱਕਾ ਹੀ ਕਰ ਦਿੱਤਾ, ਗੋਲੀ ਮਾਰ ਕੇ। ਗੋਲੀ ਇਹਨੇ ਰਾਤ ਮਾਰੀ ਆ। ਪੱਤਰਕਾਰ ਦੀ ਮੌਤ ਹੈ ਜਿਹੜੀ ਉਹ ਗੋਲੀ ਮਾਰਨ ਤੋਂ ਕੁਝ ਸਮੇਂ ਬਾਅਦ ਹੋਈ ਆ। ਪਰ ਜੋ ਮਰਜ਼ੀ ਸੀ, ਲੈਣ ਦੇਣ ਸੀ, ਚਾਹੇ ਕੋਈ ਇਹਨਾਂ ਦਾ ਆਪਸ ਦੇ ਵਿੱਚ ਕੋਈ ਹੋਰ, ਕਿਉਂਕਿ ਪੱਤਰਕਾਰ ਤੇ ਨੇਤਾ ਦੀ ਜਿਹੜੀ ਜੋੜੀ ਹੈ, ਕਈ ਵਾਰ ਇਹਨਾਂ ਦਾ ਹੋਰ ਵੀ ਕੁਝ ਹੋ ਸਕਦਾ, ਪਰ ਜੋ ਮਰਜ਼ੀ ਸੀਗਾ, ਕਤਲ ਜਿਹੜਾ ਹੋਣਾ ਉਹ ਬਹੁਤ ਮਾੜੀ ਗੱਲ ਆ। ਜਿਸ ਸਮਾਜ ਦੇ ਵਿੱਚ ਪੱਤਰਕਾਰ ਸੁਰੱਖਿਅਤ ਨਹੀਂ ਰਹਿੰਦਾ, ਫਿਰ ਉੱਥੇ ਅਸੀਂ ਉਮੀਦ ਨਹੀਂ ਰੱਖ ਸਕਦੇ, ਤਵੱਕੋ ਨਹੀਂ ਕਰ ਸਕਦੇ ਕਿ ਆਮ ਨਾਗਰਿਕ ਜਿਹੜਾ ਆਮ ਹਮਾਤੜ ਬੰਦਾ ਆ ਉਹ ਸੁਰੱਖਿਅਤ ਹੋਵੇਗਾ। ਪਰ ਇਹਨਾਂ ਅਕਾਲੀਆਂ ਨੂੰ ਵੇਖ ਕੇ ਤੇ ਇਸ ਤਰ੍ਹਾਂ ਜਾਪਣ ਡਿਆ ਜਿਸ ਤਰ੍ਹਾਂ ਇਹ 25 ਸਾਲ ਰਾਜ ਦਾ ਤਾਂ ਕਹਿੰਦੇ ਸੀ, ਰਾਜ ਦਾ ਤਾਂ ਪਤਾ ਨਹੀਂ, ਪਰ ਇਹਨਾਂ ਦੇ ਕਾਜ ਵੇਖ ਕੇ, ਇਹਨਾਂ ਦੇ ਕੰਮ ਵੇਖ ਕੇ ਇਉਂ ਲੱਗਦਾ ਹੈ ਕਿ ਇਹ 25 ਸਾਲ ਦੇ ਕੰਮ ਹੈ ਜਿਹੜੇ ਉਹ ਫਟਾਫਟ ਇਹਨਾਂ ਮਹੀਨਿਆਂ 'ਚ ਨਿਬੇੜ ਲੈਣਾ ਚਾਹੁੰਦੇ ਆ। ਕਦੇ ਕੁਛ, ਕਦੇ ਇਹਨਾਂ ਦਾ ਕੋਈ ਡਾਕਾ ਮਾਰਦਾ ਫੜਿਆ ਜਾਂਦਾ ਹੈ, ਕਦੇ ਕੋਈ ਅਗਵਾ ਕਰਕੇ ਫਰੌਤੀ ਮੰਗਦਾ ਫੜਿਆ ਜਾਂਦਾ ਹੈ, ਕਦੇ ਕਿਸੇ ਦੇ ਫਾਰਮ ਹਾਊਸ ਦੇ ਵਿੱਚ ਦਲਿਤ ਦੇ ਜਿਹੜੇ ਗਿੱਟੇ ਗੋਡੇ ਛਾਂਗ ਦਿੱਤੇ ਜਾਂਦੇ ਆ। ਸੋ ਜੋ ਹੋ ਰਿਹਾ ਪਤਾ ਨਹੀਂ ਕਿਉਂ ਸਾਰੇ ਵੇਖ ਕੇ ਤਰਾ ਕਰਦੇ ਪਏ ਆ। ਇੱਕ ਬਾਦਲ ਪਿਓ ਪੋਤੀ ਹੈ ਜਿਨ੍ਹਾਂ ਨੂੰ ਇਹ ਸਭ ਕੁਝ ਦਿਸ ਨਹੀਂ ਰਿਹਾ, ਪਰ ਜੋ ਪੱਤਰਕਾਰ ਦੀ ਅਜੇ ਹੱਤਿਆ ਹੋਈ ਹੈ ਬਹੁਤ ਹੀ ਨਿੰਦਣਯੋਗ ਘਟਨਾ ਹੈ। ਪਰ ਹੁਣ ਇਹ ਵੀ ਵੇਖਣਾ ਪਵੇਗਾ ਕਿ ਜਿਹੜੇ ਲੋਕ ਭਗਵੰਤ ਮਾਨ ਦੀ ਇੱਕ ਸ਼ਬਦਾਵਲੀ ਤੋਂ ਉਹਨਾਂ ਨੇ ਬਾਈਕਾਟ ਕਰ ਦਿੱਤੇ ਸੀ, ਕਿ ਇਸ ਪੱਤਰਕਾਰ ਦੇ ਕਤਲ ਪਿੱਛੇ ਉਹਦੇ ਪਰਿਵਾਰ ਦੇ ਨਾਲ ਹੁਣ ਇਹ ਪੱਤਰਕਾਰ ਭਾਈਚਾਰਾ ਖੜੇਗਾ ਕਿ? ਬਿਲਕੁਲ ਜੀ, ਤੁਸੀਂ ਅਕਾਲੀਆਂ ਦੀ ਗੱਲ ਕੀਤੀ, ਸ਼ੁਕਰ ਕਰੋ ਕਿ ਲੋਕ ਹੁਣ ਬੋਲਣ ਲੱਗ ਪਏ ਆ। ਕੰਮ ਤੇ ਇਹਨਾਂ ਦੇ ਬਹੁਤ ਦੇਰ ਤੋਂ ਇਸ ਤਰ੍ਹਾਂ ਦੇ ਸੀਗੇ। ਤੇ ਅੱਗੇ ਆਪਾਂ ਗਊ ਰੱਖਿਆ ਮਾਮਲੇ ਦੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਵੱਲੋਂ ਕੇਂਦਰ ਤੇ 5 ਰਾਜਾਂ ਨੂੰ ਨੋਟਿਸ। ਸੁਪਰੀਮ ਕੋਰਟ ਨੇ ਅੱਜ ਇੱਕ ਨੋਟਿਸ ਕੀਤਾ ਇਹਨਾਂ ਨੂੰ, ਕੇਂਦਰ ਨੂੰ ਤੇ ਦੂਸਰੇ 5 ਰਾਜਾਂ ਨੂੰ। ਉਹ 5 ਰਾਜ ਗੁਜਰਾਤ ਆ, ਮਹਾਰਾਸ਼ਟਰ ਆ, ਕਰਨਾਟਕ ਆ, 2 ਹਰਿਆਣਾ ਇੱਕ ਮੇਰੇ ਹਿਸਾਬ ਦੇ ਨਾਲ, ਤੇ ਇੱਕ ਹੋਰ ਹੈ ਕੋਈ। 5 ਸਟੇਟਾਂ ਤੇ ਕੇਂਦਰ ਨੂੰ ਇਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ। ਪਟੀਸ਼ਨਰ ਜਿਹੜਾ ਕੋਈ ਹੋਰ ਨਹੀਂ ਹੈ, ਉਹ ਪਟੀਸ਼ਨਰ ਇਹਨਾਂ ਦਾ ਕਾਂਗਰਸ ਵਾਲਿਆਂ ਦਾ ਇੱਕ ਨੇਤਾ ਆ, ਪੂਨੇ ਵਾਲਾ ਨੇਤਾ ਉਹਨੂੰ ਕਹਿੰਦੇ ਆ। ਉਹਨੇ ਇਹ ਪਟੀਸ਼ਨ ਪਾਈ ਸੀਗੀ ਕਿ ਭਾਰਤ ਦੇ ਵਿੱਚ ਜਿਹੜੇ ਇਹ ਅਖੌਤੀ ਗਊ ਰੱਖਿਅਕ ਆ, ਜਾਂ ਜਿਹੜੇ ਅਸਲ ਦੇ ਵਿੱਚ ਗਊ ਰੱਖੇ ਇਹਨਾਂ ਨੇ ਬਣਾਏ ਹੋਏ, ਥੋਰਾਈਜ਼ਡ ਕੀਤੇ ਹੋਏ ਆ, ਇਹਨਾਂ ਸਾਰਿਆਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਲਗਭਗ ਦੂਜੀ ਪੁਲਿਸ ਵਰਗਾ, ਕਿ ਦੇਸ਼ ਦੇ ਵਿੱਚ ਇੱਕ ਦੂਜੀ ਪੁਲਿਸ ਫੋਰਸ, ਟਾਸਕ ਫੋਰਸ ਹੈ ਜਿਹੜੀ, ਉਹ ਬਣਾ ਦਿੱਤੀ ਗਈ ਹੈ। ਇਸ ਤਰ੍ਹਾਂ ਤੇ ਕੰਮ ਕਰਦੇ ਆ, ਕਿਉਂਕਿ ਰਾਤ ਨੂੰ ਇਹ ਨਾਕੇ ਵੀ ਲਾ ਲੈਂਦੇ ਆ, ਬੰਦਾ ਕੁੱਟ ਵੀ ਦਿੰਦੇ ਆ, ਤੇ ਗਾਹੇ ਬਗਾਹੇ ਉਹ ਮਾਲ ਪਾਣੀ ਵੀ ਲੈ ਲੈਂਦੇ ਆ। ਕਈ ਮਾਮਲਿਆਂ ਦੇ ਵਿੱਚ ਤੇ ਇਹੋ ਜਿਹੇ ਕਿਸੇ ਵੀ ਸਾਹਮਣੇ ਆਏ ਕਿ ਇਹਨਾਂ ਨੇ ਗਾਵਾਂ ਛਡਾਈਆਂ, ਗਾਵਾਂ ਛਡਾ ਕੇ ਇੱਕ ਥਾਂ ਤੇ ਇਕੱਠੀਆਂ ਕਰ ਲਈਆਂ, ਮੁੜ ਕੇ ਭਰ ਕੇ ਟਰੱਕ ਆਪ ਹੀ ਉੱਥੇ ਵੇਚ ਆਏ ਜਿੱਥੋਂ ਜਾਣ ਤੋਂ ਇਹਨਾਂ ਰੋਕੀਆਂ ਸਨ। ਇਹਨਾਂ ਦੇ ਬਹੁਤ ਕਿੱਸੇ ਆ ਜਿਹੜੇ ਉਹ ਸੁਣਨ ਨੂੰ ਮਿਲ ਜਾਂਦੇ ਆ। ਇੱਕ ਪੰਜਾਬ ਦੇ ਵਿੱਚੋਂ ਵੀ ਕਿੱਸਾ ਪਿੱਛੇ ਜੇ ਆਇਆ ਸੀ, ਉਹਨੂੰ ਸਤੀਸ਼ ਕੁਮਾਰ ਨੂੰ ਤੇ ਉਹਦੇ ਟੋਲੇ ਨੂੰ ਜਦੋਂ ਫੜਿਆ ਤੇ 2 ਯੂਪੀ ਦੇ ਵਿਅਕਤੀ ਜਿਹੜੇ ਸਾਹਮਣੇ ਆਏ ਸਨ, ਜਿਨ੍ਹਾਂ ਨੇ ਇਹ ਵੀ ਦੋਸ਼ ਲਾ ਦਿੱਤਾ ਸੀ ਕਿ ਇਹਨਾਂ ਨੇ ਤਾਂ ਸਾਡੇ ਨਾਲ ਬਦਫੈਲੀ ਵੀ ਕੀਤੀ ਹੈ, ਇਹ ਗਊ ਰੱਖੇ ਆ। ਸੋ ਉਸ ਕਰਕੇ ਇਹਨਾਂ ਨੇ ਪਟੀਸ਼ਨਰ ਨੇ ਇਹਨਾਂ ਨੇ ਇੱਕ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਕਿ ਸਭ ਕੁਝ ਬੰਦ ਕੀਤਾ ਜਾਵੇ। ਸੁਪਰੀਮ ਕੋਰਟ ਨੇ ਹੁਣ ਇਹਨਾਂ ਨੂੰ ਨੋਟਿਸ ਕੀਤਾ ਕੇਂਦਰ ਨੂੰ ਕਿ ਕਿਉਂ ਨਾ
ਇਹ ਜਿਹੜੇ ਗਊ ਰੱਖੇ ਕੰਮ ਕਰਦੇ ਆ ਕਿ ਉਹਨਾਂ ਇਹਦੇ ਤੇ ਰੋਕ ਲਾ ਦਿੱਤੀ ਜਾਵੇ। ਹੁਣ ਜਵਾਬ ਤਲਬੀ ਹੋਏਗੀ, 5 ਤਰੀਕ ਨੂੰ ਸੁਣਵਾਈ ਹੈ, ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਤੇ ਹਾਲੇ ਇੰਤਜ਼ਾਰ ਕਰਨਾ ਪਵੇਗਾ। ਪਰ ਇੱਕ ਚੀਜ਼ ਸਾਫ਼ ਹੋ ਜਾਏਗੀ ਕਿ ਕੀ ਇਸ ਮੁਲਕ ਦੇ ਵਿੱਚ ਜਿੱਥੇ ਸੰਵਿਧਾਨ ਦੇ ਵਿੱਚ ਕੋਈ ਇਹੋ ਜਿਹੀ ਮੱਦ ਨਹੀਂ ਹੈ ਕਿ ਤੁਸੀਂ ਪ੍ਰਾਈਵੇਟ ਬੰਦਿਆਂ ਨੂੰ, ਸਿਵਿਲੀਅਨ ਬੰਦਿਆਂ ਨੂੰ ਤੁਸੀਂ ਆਇਡੈਂਟੀ ਕਾਰਡ ਬਣਾ ਕੇ ਦੇ ਦਿਓ ਤੇ ਉਹ ਉਹਨਾਂ ਆਇਡੈਂਟੀ ਕਾਰਡਾਂ ਨੂੰ ਗਲ ਦੇ ਵਿੱਚ ਲਮਕਾ ਕੇ ਸੜਕ ਤੇ ਖੜ ਜਾਣ, ਰਾਤ ਨੂੰ ਟਰੱਕ ਵੀ ਰੋਕਣ, ਰਾਤ ਨੂੰ ਕੈਂਟਰ ਵੀ ਰੋਕਣ, ਫਿਰ ਰੋਕਣ ਹੀ ਨਾ ਫੜ ਕੇ ਲਾ ਕੇ ਬੰਦਿਆਂ ਨੂੰ ਕੁੱਟਣ ਵੀ, ਧੂਣ ਵੀ, ਉਹਨਾਂ ਦਾ ਮਾਲ ਪਤਾ ਵੀ ਖੋਹ ਲੈਣ। ਸ਼ਾਇਦ ਇਹ ਸੰਵਿਧਾਨ ਦੇ ਵਿੱਚ ਤੇ ਨਹੀਂ, ਪਰ ਸੁਪਰੀਮ ਕੋਰਟ ਤੈਅ ਕਰੇਗਾ ਕਿ ਕੀ ਇਹੋ ਜਿਹੀ ਨਜਾਇਜ਼ ਕਾਰਵਾਈ ਹੈ ਜਿਹੜੀ ਉਹ ਅੱਗੇ ਚੱਲਦੀ ਰਹੇਗੀ ਜਾਂ ਇਹ ਥੰਮੀ ਜਾਏਗੀ। ਪਰ ਕੁਛ ਨਾ ਕੁਛ ਸੁਪਰੀਮ ਕੋਰਟ ਦੇ ਵਿੱਚੋਂ ਹੋਣ ਦੀ ਸੰਭਾਵਨਾ ਜ਼ਰੂਰ ਹੈ। ਅੱਜ ਹੀ ਤੇ ਅੱਗੇ ਆਪਾਂ RSS ਦੀ ਗੱਲ ਕਰਦੇ ਹਾਂ ਕਿ ਪਿੱਛੇ ਜੇ ਇਹਨਾਂ ਨੇ ਸਲਾਹ ਦਿੱਤੀ ਸੀਗੀ ਸਰਜੀਕਲ ਸਟ੍ਰਾਈਕ ਦੀ, ਤੇ ਉਹ ਬਿਆਨ ਵੀ ਆ ਗਿਆ ਕਿ ਸਰਜੀਕਲ ਸਟ੍ਰਾਈਕ ਇਹਨਾਂ ਦੀ ਸਲਾਹ ਦੇ ਨਾਲ ਹੋਇਆ। ਤੇ ਡਿਜੀਟਲ ਇੰਡੀਆ ਦੀ ਗੱਲ ਕਰਦੇ ਨੇ ਮੋਦੀ, ਤੇ ਅੱਗੇ ਉਹ ਕਹਿੰਦੇ ਕਿ RSS ਨੇ ਹੋਰ ਇੱਕ ਸਲਾਹ ਦਿੱਤੀ ਆ ਸਿੱਖਿਆ ਮੰਤਰਾਲੇ ਨੂੰ ਕਿ ਜਿਹੜੀ ਅੰਗਰੇਜ਼ੀ ਭਾਸ਼ਾ ਆ ਉਹਨਾਂ ਨੂੰ ਸਕੂਲਾਂ ਵਿੱਚੋਂ ਖਤਮ ਕਰ ਦਿੱਤਾ ਜਾਵੇ। ਬਿਲਕੁਲ ਜੀ, ਇਹੋ ਜਿਹੀਆਂ ਸਿੱਖਿਆਵਾਂ ਦਿੰਦੇ ਰਹੇ RSS ਵਾਲੇ ਤੇ ਵਾਕਿਆ ਡਿਜੀਟਲ ਇੰਡੀਆ ਜਿਹੜਾ ਫਿਰ ਡਿਜੀਟਲ ਇੰਡੀਆ ਬਣ ਜਾਣਾ। ਡਿਜੀਟਲ ਤੇ ਬੇਸ਼ੱਕ ਨਾ ਹੋਵੇ, ਡਿਜੀਟਲ ਜ਼ਰੂਰ ਬਣੇਗਾ, ਕਿਉਂਕਿ ਪੁੱਠੀਆਂ ਸਲਾਹਾਂ ਦੇਣ ਨੂੰ ਇਹਨਾਂ ਦੇ ਜਿਹੜੇ ਸੱਜਣ ਆ ਉਹ ਹਮੇਸ਼ਾ ਤੱਤੇ ਕਾਲੇ ਹੁੰਦੇ ਆ। ਹੁਣ ਇਹਨਾਂ ਨੇ ਇੱਕ ਨਵੀਂ ਸਲਾਹ ਦੇ ਮਾਰੀ ਹੈ। ਅਸਲ ਦੇ ਵਿੱਚ ਇਹ ਨਵੀਂ ਵਿਦਿਆ ਨੀਤੀ ਲਿਆ ਕੇ ਆ ਰਹੇ ਆ। 2016 ਦੇ ਵਿੱਚ ਸ਼ਾਇਦ ਇਹ ਲਾਗੂ ਕਰ ਦੇਣਗੇ। ਵੈਸੇ ਸਾਡੇ ਮੁਲਕ ਦੇ ਵਿੱਚ 1986 ਚ ਇੱਕ ਵਾਰੀ ਵਿਦਿਆ ਨੀਤੀ ਬਣਾਈ ਗਈ ਹੈ, ਬਾਅਦ ਦੇ ਵਿੱਚ 1992 ਚ ਇਹਦੇ ਚ ਬਦਲਾਅ ਕੀਤੇ ਗਏ, 2008 ਦੇ ਵਿੱਚ ਵੀ ਬਦਲਾਅ ਕੀਤੇ ਗਏ ਆ। ਸੋ ਬਦਲਾਵਾਂ ਦੇ ਦੌਰ ਦੇ ਵਿੱਚ ਇੱਕ ਨਵੀਂ ਸਿੱਖਿਆ ਨੀਤੀ ਜਿਹੜੀ ਆ ਰਹੀ ਹੈ, ਉਹਦੇ ਵਿੱਚ ਕੀ ਕੁਝ ਹੋਏਗਾ ਉਹਦੀ ਝਲਕ ਜੀ ਥੋੜੀ ਇਹਨਾਂ ਨੇ ਵਿਖਾ ਦਿੱਤੀ ਹੈ। ਇਹਨਾਂ ਦੀ ਇੱਕ ਸ਼ਾਖ ਆ ਸਿੱਖਿਆ ਸੰਸਕ੍ਰਿਤੀ ਉਥਾਨ ਨਿਆਸ ਨੂੰ ਕਹਿੰਦੇ ਆ। ਉਹਨਾਂ ਨੇ ਪ੍ਰਕਾਸ਼ ਜਾਵੜੇਕਰ ਜਿਹੜਾ HRD ਮਿਨਿਸਟਰ ਆ, ਉਹਦੇ ਕੋਲ ਸੁਝਾਵਾਂ ਦੀ ਇੱਕ ਲਿਸਟ ਭੇਜੀ ਹੈ। ਉਹਦੇ ਵਿੱਚ ਜੋ ਸੁਝਾਅ ਦਿੱਤੇ ਆ ਉਹ ਵਾਕਈ ਇਸ ਤਰ੍ਹਾਂ ਜਾਪਦੇ ਕਿ RSS ਵਾਲੇ ਆ ਜਿਹੜੇ ਉਹ ਪੁੱਠਾ ਗੇੜਦੇ ਪਏ ਆ। ਉਹਦੇ ਵਿੱਚ ਇੱਕ ਤੇ ਇਹ ਆਖਿਆ ਕਿ ਜਿਹੜੀ ਪ੍ਰਾਇਮਰੀ ਲੈਵਲ ਦੀ ਸਿੱਖਿਆ ਜਿਵੇਂ ਆਪਣੇ 1ਵੀਂ ਤੋਂ 5ਵੀਂ ਤੱਕ ਹੁੰਦੀ ਸਕੂਲਾਂ 'ਚ, ਇਹਦੇ 'ਚੋਂ ਅੰਗਰੇਜ਼ੀ ਹੈ ਜਿਹੜੀ ਬਿਲਕੁਲ ਖਤਮ ਕਰ ਦਿੱਤੀ ਜਾਵੇ। ਸਿਰਫ ਤੇ ਸਿਰਫ ਪ੍ਰਦੇਸ਼ਿਕ ਸਿਲੇਬਸ ਹੋਵੇ, ਪ੍ਰਦੇਸ਼ਿਕ ਭਾਸ਼ਾ ਦਾ ਜਾਂ ਨੈਸ਼ਨਲ ਭਾਸ਼ਾ ਹਿੰਦੀ ਦਾ। ਮਿਡਲ ਜਿਹੜੀ ਮੀਡੀਅਮ ਐਜੂਕੇਸ਼ਨ ਹੈ, ਮਿਡਲ ਦੀ ਐਜੂਕੇਸ਼ਨ ਹੈ, ਉਹਦੇ 'ਚ ਕਹਿੰਦੇ ਕਿ ਆਪਸ਼ਨਲ ਅੰਗਰੇਜ਼ੀ ਹੋਵੇ। ਜੇ ਵਿਦਿਆਰਥੀ ਚਾਹੁੰਦਾ ਉਹਨੂੰ ਚੂਜ਼ ਕਰਨੀ ਚਾਹੁੰਦਾ, ਉਹਨੂੰ ਰੱਖਣਾ ਚਾਹੁੰਦਾ ਸਿਲੇਬਸ ਦੇ ਵਿੱਚ ਤੇ ਠੀਕ ਹੈ, ਨਹੀਂ ਤੇ ਉਹਦਾ ਕੰਮ ਅੰਗਰੇਜ਼ੀ ਤੋਂ ਬਿਨਾਂ ਚੱਲੇ। ਹਾਈ ਐਜੂਕੇਸ਼ਨ ਦੇ ਵਿੱਚ ਵੀ ਇਹੋ ਗੱਲ ਕਹਿੰਦੇ ਆ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਿਹੜਾ ਇਹਨਾਂ ਨੇ ਖੋਜ ਕਰਤਾਵਾਂ ਲਈ ਜਿਹੜਾ ਸੁਝਾਅ ਦਿੱਤਾ ਹੈ ਉਹ ਬੜਾ ਦਿਲਚਸਪ ਆ। ਇਹ ਕਹਿੰਦੇ ਕਿ ਜਿਹੜੀ ਖੋਜ ਕਰਦੇ ਖੋਜਾਰਥੀ ਵਿਦਿਆਰਥੀ ਹੈ ਜਿਹੜੇ, ਉਹਨਾਂ ਲਈ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਉਹ ਖੋਜ ਸਿਰਫ ਤੇ ਸਿਰਫ ਉਸ ਵਿਸ਼ੇ ਤੇ ਕਰ ਸਕਣ ਜਿਹੜਾ ਵਿਸ਼ਾ ਸਿਰਫ ਹਿੰਦੀ 'ਚ ਉਪਲਬਧ ਹੋਵੇ, ਕਿਉਂਕਿ ਬਹੁਤ ਸਾਰਾ ਸਿਲੇਬਸ ਹੈ ਜਿਹੜਾ ਉਹ ਇੱਥੇ ਭਾਰਤ ਦੇ ਵਿੱਚ ਅੰਗਰੇਜ਼ੀ 'ਚ ਹੀ ਇਕੱਲੇ 'ਚ ਉਪਲਬਧ ਹੈ, ਹਿੰਦੀ 'ਚ ਬਹੁਤ ਘੱਟ ਸਿਲੇਬਸ ਹੈ। ਇਹ ਇਸ ਕਰਕੇ ਹੁਣ ਪਤਾ ਨਹੀਂ ਇਹ ਜਿਹੜਾ ਸੁਝਾਅ ਇਹਨਾਂ ਨੇ ਦਿੱਤਾ ਇਸ ਕਰਕੇ ਦਿੱਤਾ ਕਿ ਹਿੰਦੀ ਸੰਸਕ੍ਰਿਤੀ ਹੈ ਜਿਹੜੀ ਉਹ ਖੋਜ ਦੇ ਵਿੱਚ ਇੱਕ ਵਿਆਪਕ ਪੱਧਰ ਤੇ ਸਥਾਨ ਬਣਾ ਲਵੇ ਤੇ ਜਿਹੜੇ ਖੋਜ ਦੇ ਵਿਦਿਆਰਥੀ ਹੈ ਉਹ ਵੱਧ ਤੋਂ ਵੱਧ ਹਿੰਦੀ ਸੰਸਕ੍ਰਿਤੀ ਅਪਣਾਉਣ, ਹਿੰਦੀ ਸੰਸਕ੍ਰਿਤੀ ਦਾ ਪਸਾਰਾ ਫਲਾਰਾ ਹੋਵੇ। ਪਰ ਇਸ ਸਭ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਹੁਤਾਤ ਦੇ ਵਿੱਚ ਜਿਹੜੇ ਵਿਸ਼ੇ ਖੋਜ ਦੇ ਵਿਦਿਆਰਥੀਆਂ ਵੱਲੋਂ ਚੁਣੇ ਜਾਂਦੇ ਆ ਉਹ ਅੰਗਰੇਜ਼ੀ 'ਚ ਹੁੰਦੇ ਆ। ਹੁਣ ਸਾਰਾ ਸਿਲੇਬਸ ਹਿੰਦੀ 'ਚ ਜਿਸ ਮੁਲਕ ਦੇ ਵਿੱਚ ਉਪਲਬਧ ਹੀ ਨਹੀਂ, ਉਹਦਾ ਮਤਲਬ ਇਹ ਹੈ ਕਿ ਇਹ ਬੰਦਿਸ਼ ਹੈ ਕਿ ਤੁਸੀਂ ਸਿਰਫ ਤੇ ਸਿਰਫ ਜਿਹੜੀ ਖੋਜ ਹੈ ਤੁਹਾਡੀ ਇੱਥੋਂ ਤੱਕ ਮਹਿਦੂਦ ਹੋਏਗੀ, ਤੁਸੀਂ ਹਿੰਦੀ 'ਚ ਹੀ ਕਰਨੀ ਹੈ। ਸੋ ਇਹੋ ਜਿਹੇ ਸੁਝਾਅ ਇਹਨਾਂ ਨੇ ਦਿੱਤੇ ਨੇ 3-4, ਜਿਨ੍ਹਾਂ ਤੇ ਅੱਜ ਪੂਰੇ ਦੇਸ਼ ਦੇ ਵਿੱਚ ਬਹਿਸ ਛਿੜ ਵੀ ਗਈ ਹੈ, ਕਿਉਂਕਿ ਜਿਨ੍ਹਾਂ ਮੁੱਦਿਆਂ ਤੇ ਬਹਿਸ ਛਿੜਦੀ ਹੈ ਉਹਨਾਂ ਮੁੱਦਿਆਂ ਤੇ ਫਿਰ ਸਮਝ ਲੈਣਾ ਚਾਹੀਦਾ ਕਿ RSS ਬਿਲਕੁਲ ਵਿਉਂਤਬੱਧ ਤਰੀਕੇ ਦੇ ਨਾਲ ਕੰਮ ਕਰਦੀ ਹੈ। ਇਹ ਨਹੀਂ ਹੈ ਕਿ ਇਹਨਾਂ ਦੀ ਇਕੱਲੀ ਸ਼ਾਖ ਨੇ ਆਪਣੀ ਮਰਜ਼ੀ ਦੇ ਨਾਲ ਹੀ ਪੱਤਰ ਲਿਖ ਦਿੱਤਾ। ਇਹ ਬਹੁਤ ਵਿਉਂਤਬੱਧ ਤਰੀਕੇ ਦੇ ਨਾਲ ਹੌਲੀ ਆਪਣੇ ਉਸ ਏਜੰਡੇ ਵੱਲ ਵੱਧਦੇ ਪਏ ਆ, ਜਿਹਦੇ ਤੋਂ ਡਰਦੇ
ਉਹਨਾਂ ਮੱਥਿਆਂ ਤੇ ਪਸੀਨੇ ਆਉਂਦੇ ਪਏ ਸੀ, ਜਿਨ੍ਹਾਂ ਦੇ ਥੱਲੇ ਰੋਸ਼ਨ ਦਿਮਾਗ ਜਗਦੇ ਆ, ਉਹਨਾਂ ਦੇ ਮੱਥੇ ਤੇ ਪਸੀਨੇ ਆਉਂਦੇ ਪਏ ਸੀ 2014 ਦੇ ਵਿੱਚ ਕਿ ਜੇ ਇਹ ਆ ਗਏ ਤੇ ਕੀ ਬਣੂਗਾ। ਉਹ ਸ਼ਾਇਦ ਪਸੀਨੇ ਸੀ ਕਿ ਜਿਹੜੇ ਵਾਜਬ ਆ। ਹੁਣ ਇੱਥੇ ਮਸਲਾ ਇਹ ਹੈ ਕਿ ਜੇਕਰ ਪ੍ਰਾਇਮਰੀ ਪੱਧਰ ਤੇ ਇਹ ਅੰਗਰੇਜ਼ੀ ਨੂੰ ਆਊਟ ਕਰ ਦੇਣਗੇ, ਅੰਗਰੇਜ਼ੀ ਨੂੰ ਬਾਹਰ ਕੱਢ ਦੇਣਗੇ, ਤੇ ਫਿਰ ਬੇਸ ਬੱਚੇ ਦਾ ਨਹੀਂ ਬਣੇਗਾ। ਮਿਡਲ ਦੇ ਵਿੱਚ ਫਿਰ ਆਪਸ਼ਨਲ ਉਹਨੂੰ ਵਿਸ਼ਾ ਹੈ, ਤੇ ਉੱਥੇ ਜਾ ਕੇ ਜਦੋਂ ਔਖਾ ਹੋਏਗਾ ਵਿਸ਼ਾ ਉਹਦੇ ਸਾਹਮਣੇ ਤਾਂ ਉਹ ਲਏਗਾ ਹੀ ਨਹੀਂ, ਚੁਣੇਗਾ ਹੀ ਨਹੀਂ। ਇਸ ਤਰ੍ਹਾਂ ਬੱਚਾ ਜਿਹੜਾ ਗਲੋਬਲ ਕੰਪੀਟੀਸ਼ਨ ਦੇ ਵਿੱਚ ਕਿੱਥੇ ਠਹਿਰੇਗਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਸਾਡੇ ਹਾਲ ਤੇ ਇਹੋ ਜਿਹਾ ਹੋਇਆ ਪਿਆ ਸਿੱਖਿਆ ਦਾ ਕਿ ਸਾਡੇ ਪੰਜਾਬ ਦੇ ਵਿੱਚ ਪਿਛਲੇ ਰਿਜ਼ਲਟ ਛੱਡ ਦਈਏ, ਗ੍ਰੇਸ ਅੰਕਾਂ ਵਾਲਾ ਰਿਜ਼ਲਟ ਛੱਡ ਦਈਏ, ਜਿਹੜਾ ਪਿਛਲੇ ਸਾਲ ਦਾ ਸੀ ਉਹਦੇ 'ਚ 35-36 ਹਜ਼ਾਰ ਸਾਡਾ ਵਿਦਿਆਰਥੀ ਪੰਜਾਬ 'ਚ ਇਕੱਲਾ ਪੰਜਾਬੀ 'ਚੋਂ ਫੇਲ ਹੋ ਗਿਆ ਸੀਗਾ। ਸੋ ਹਾਲ ਇੱਥੇ ਸਿੱਖਿਆ ਦਾ ਇਹ ਹੈ। ਇਸ ਸਿੱਖਿਆ ਸੁਝਾਵਾਂ ਦੇ ਨਾਲੋਂ ਚੰਗਾ ਹੈ ਕਿ ਸਭ ਤੋਂ ਜ਼ਰੂਰੀ ਹੈ 8ਵੀਂ ਤੱਕ ਜਿਹੜਾ ਫੇਲ ਨਾ ਕਰਨ ਵਾਲੀ ਨੀਤੀ ਹੈ ਇਹਨੂੰ ਬਦਲਿਆ ਜਾਵੇ, ਔਰ ਅੰਗਰੇਜ਼ੀ ਸਕੂਲਾਂ ਦੇ ਮੁਕਾਬਲੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਢਾਂਚਾ ਵਿਕਸਿਤ ਕੀਤਾ ਜਾਵੇ, ਉਹਨਾਂ ਨੂੰ ਬਰਾਬਰ ਲਿਆਂਦਾ ਜਾਵੇ। ਜਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ, ਪਤਾ ਨਹੀਂ ਕਿਉਂ ਉਸ ਦੌਰ ਦੇ ਵਿੱਚ ਜਦੋਂ ਸਾਰੇ ਮੁਲਕ ਹੈ ਜਿਹੜੇ ਉਹ ਟਾਪ ਗੇਅਰ ਲਾ ਕੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਪਏ ਆ, ਤੇ ਸਾਡੇ ਇਹ ਸੱਜਣ ਪਿਛਲਾ ਗੇਅਰ ਪਾਈ ਜਾ ਕੇ ਲੈ ਜਾਂਦੇ ਆ, ਕਿਤੇ ਵੈਦਿਕ ਕਾਲ ਨੂੰ ਨਾ ਲੈ ਜਾਣ। ਬਿਲਕੁਲ ਜੀ। ਜੇ ਹੁਣ ਕੇਰਾਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੀ ਗੱਲ ਕਰੀਏ, ਨਸ਼ਿਆਂ ਦੀ ਗੱਲ ਕਰੀਏ, ਕਿ ਜਿੱਥੇ ਅੱਧੀ ਜਵਾਨੀ ਜਿਹੜੀ ਨਸ਼ਿਆਂ ਨਾਲ ਖਤਮ ਹੋ ਗਈ ਆ। ਕੇਂਦਰੀ ਮੰਤਰੀ ਰਾਜਨਾਥ ਵੀ ਆ ਕੇ ਚੰਡੀਗੜ੍ਹ ਕਹਿ ਗਿਆ ਕਿ ਜਿਹੜੇ ਨਸ਼ੇ ਆ ਪਾਕਿਸਤਾਨ ਤੋਂ ਆ ਰਹੇ ਆ, ਉਹਨੇ ਵੀ ਇਸ ਚੀਜ਼ ਨੂੰ ਮੰਨਿਆ ਹੈ। ਤੇ ਪਰ ਸੁਖਬੀਰ ਬਾਦਲ ਨੇ ਇਹ ਅੱਜ ਬਿਆਨ ਦਿੱਤਾ ਆ ਕਿ ਨਸ਼ਾ ਨਹੀਂ ਆ। ਦੇਖੋ, ਰਾਜਨਾਥ ਸਿੰਘ ਤੋਂ ਬਾਅਦ ਸੁਰੇਸ਼ ਅਰੋੜਾ ਜਿਹੜਾ ਇਹਨਾਂ ਦਾ DGP ਆ, ਉਹ ਵੀ ਕੱਲ ਇਹੋ ਗੱਲ ਆਖਣ ਡਿਆ ਸੀ। ਉਹਨੇ ਇਹੀ ਗੱਲ ਆਖੀ ਹੈ ਕਿ ਨਸ਼ਾ ਤੇ ਗੈਂਗਵਾਰ ਆ, ਜਿਹੜਾ ਗੈਂਗ ਕਲਚਰ ਆ, ਉਹ ਇੱਥੇ ਚਿੰਤਾ ਦਾ ਵਿਸ਼ਾ ਹੈ। ਹੁਣ ਇੱਕ ਸੂਬੇ ਦਾ DGP ਇੰਨੀ ਗੱਲ ਕਹਿੰਦਾ ਹੈ ਤਾਂ ਹੀ ਕਹੇਗਾ ਜੇ ਉਹਦੇ ਪਿੱਛੇ ਕੋਈ ਆਧਾਰ ਹੈ, ਉਹਦੇ ਪਿੱਛੇ ਕੋਈ ਕਾਰਨ ਹੈ। ਨਹੀਂ ਤਾਂ DGP ਨੂੰ ਆਪਣੇ ਸੂਬੇ ਦੀ ਇਸ ਤਰ੍ਹਾਂ ਦੀ ਜਿਹੜੀ ਗੱਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਉਹਨਾਂ ਚਿਰ ਨਹੀਂ ਪਵੇਗੀ ਜਿੰਨਾ ਚਿਰ ਪਾਣੀ ਹੈ ਜਿਹੜਾ ਨੱਕ ਤੱਕ ਨਹੀਂ ਅੱਪੜਦਾ। ਪਰ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਜਦੋਂ ਖਬਰਾਂ ਲੱਗੀਆਂ ਤੇ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਨਾ ਕਿਤੇ ਆਪਣੇ ਦਾਅਵੇ ਦੀ ਉਹ ਬੇਇੱਜ਼ਤੀ ਮਹਿਸੂਸ ਹੁੰਦੀ ਹੋਈ ਦਿਖੀ। ਅੱਜ ਇਸੇ ਕਰਕੇ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੇ ਨਾਲ ਸੁਰੇਸ਼ ਅਰੋੜਾ ਨੂੰ ਵੀ ਬਿਠਾਇਆ। ਬੇਸ਼ੱਕ ਸੁਖਬੀਰ ਸਿੰਘ ਬਾਦਲ ਜਿੱਥੇ ਬੈਠਾ ਹੋਵੇ ਦੂਜੇ ਨੂੰ ਬੋਲਣ ਨਹੀਂ ਦਿੰਦਾ, ਸੁਰੇਸ਼ ਅਰੋੜਾ ਚੁੱਪ ਕਰਕੇ ਸੁਣੀ ਗਿਆ। ਅੱਜ ਇਹਨੇ ਆંકੜੇ ਕੱਢ ਦਿੱਤੇ ਕਿਉਂਕਿ ਆંકੜਿਆਂ ਦਾ ਇਹ ਬਹੁਤ ਵੱਡਾ ਜਾਦੂਗਰ ਆ। ਆંકੜਿਆਂ ਦੇ ਵਿੱਚ ਇਹਨੇ ਫੇਰ ਦੇ ਦਿੱਤਾ ਕਿ ਜੀ ਅਸੀਂ 3 ਲੱਖ ਲੋਕਾਂ ਦਾ ਡੋਪ ਟੈਸਟ ਕਰਵਾਇਆ, ਜਿਹਦੇ 'ਚ ਮਹਿਜ਼ 1.7% ਦੀ ਜਿਹੜੇ ਮਾਮਲੇ ਉਹ ਪੋਜ਼ਿਟਿਵ ਆਏ, ਬਾਕੀ ਸਾਰੇ ਸਾਡੇ ਨੌਜਵਾਨ ਨੈਗੇਟਿਵ ਆ। ਇੱਥੋਂ ਤੱਕ ਕਿ ਫੌਜ ਨੇ ਵੀ ਭਰਤੀ ਕੀਤੀ, 14,000 ਦੇ ਵਿੱਚੋਂ ਸਿਰਫ 10 ਜਿਹੜੇ ਟੈਸਟ ਪੋਜ਼ਿਟਿਵ ਆਏ ਆ। ਸੁਖਬੀਰ ਸਿੰਘ ਬਾਦਲ ਤੇ ਇਹ ਆંકੜੇ ਆ ਨਾ ਜਿਹੜੇ, ਇਹ ਆંકੜੇ ਕਿਤੇ ਵੀ ਸੱਚਾਈ ਦੀ ਧਰਾਤਲ ਤੇ ਖੜਦੇ ਨਹੀਂ, ਕਿਸੇ ਵੀ ਕਸੌਟੀ ਤੇ ਖਰੇ ਨਹੀਂ ਉਤਰਦੇ, ਕਿਉਂਕਿ ਜਿਹੜੇ ਇਹ ਆંકੜੇ ਲਈ ਫਿਰਦਾ ਹੈ ਉਹਨਾਂ ਆંકੜਿਆਂ ਦੇ ਵਿੱਚ ਹੀ ਇੱਕ ਆંકੜਾ ਇਹ ਹੈ ਕਿ ਜਿਹੜੇ ਆંકੜਿਆਂ ਦੀ ਗੱਲ ਕਰਦਾ ਪੁਲਿਸ ਭਰਤੀ ਵਾਲਿਆਂ ਦੀ, ਉਹਦੇ ਵਿੱਚ 5,28,000 ਬਿਨੇਕਾਰਾਂ ਨੇ ਫਾਰਮ ਭਰੇ ਸਨ। ਪਰ ਜਦੋਂ ਇਹ ਸਾਰੀ ਭਰਤੀ ਪ੍ਰਕਿਰਿਆ ਮੁਕੰਮਲ ਹੋਈ ਤੇ ਵਿੱਚ 1,48,000 ਬਿਨੇਕਾਰ ਆਇਆ ਹੀ ਨਹੀਂ। ਹੁਣ ਦੇਖੋ, ਜਿਸ ਸੂਬੇ ਦੇ ਵਿੱਚ ਇੱਕ ਜੱਜ ਦੇ ਅਰਦਲੀ ਰਹਿਣ ਵਾਸਤੇ 16,000 ਉਮੀਦਵਾਰ ਅਰਜ਼ੀਆਂ ਭਰਦਾ ਹੋਵੇ, ਉਸ ਸੂਬੇ ਦੇ ਵਿੱਚ ਫਾਰਮ ਭਰ ਕੇ ਫੀਸਾਂ ਭਰ ਕੇ 6 ਮਹੀਨੇ ਤਿਆਰੀ ਕਰਕੇ 1.5 ਲੱਖ ਮੁੰਡਾ ਆਵੇ ਨਾ, ਤੇ ਕੋਈ ਗੜਬੜ ਤਾਂ ਹੈ ਕਿ ਇਹਨੇ ਸਾਰੇ ਨਾਨਕੇ ਨਹੀਂ ਜਾ ਸਕਦੇ, ਇਹਨੇ ਸਾਰੇ ਕਿਤੇ ਬਿਮਾਰ ਨਹੀਂ ਹੋ ਸਕਦੇ। ਇਹਦਾ ਕਾਰਨ ਇਹੀ ਸੀ ਕਿ ਸਾਰੇ ਡੋਪ ਟੈਸਟ ਤੋਂ ਡਰਦੇ ਸਨ। ਜਿਹੜੇ ਡਰਦੇ ਨਹੀਂ ਆਏ ਉਹਨਾਂ ਦਾ ਕਦੇ ਜਵਾਬ ਹੀ ਨਹੀਂ ਦਿੰਦੇ ਕਿ ਉਹ 1.5 ਲੱਖ ਉਮੀਦਵਾਰ ਸੀ, ਉਹ ਆਇਆ ਕਿਉਂ ਨਹੀਂ। ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰੀ ਵੀ ਸਾਫ਼ ਨਹੀਂ ਕੀਤਾ। ਦੂਜੀ ਗੱਲ ਜਿਹੜੀ ਇਹ ਗੱਲ ਕਹਿੰਦਾ ਕਿ ਜੀ ਫੌਜ ਦੇ ਇੰਨੇ ਆਏ, ਤਾਂ ਫੌਜ ਦੇ ਭਰਤੀ ਦੇ ਵਿੱਚ ਗਏ 14,000 ਆ, ਉਹਦੇ 'ਚ ਵੀ 10 ਤੁਹਾਡੇ ਪੋਜ਼ਿਟਿਵ ਆਏ ਆ। ਹਾਲਾਂਕਿ ਫੌਜ ਦਾ ਜਿਹੜਾ ਕੰਮ ਆ ਉੱਥੇ ਹਾਰੀ ਸਾਰੀ ਜਾਂਦਾ ਵੀ ਨਹੀਂ ਗਾ, ਉਹੀ ਮੁੰਡਾ ਜਾਂਦਾ ਜਿਹੜਾ ਜਾਂ ਤੇ ਘਰ ਵੇਖ ਕੇ ਜਾਂਦਾ ਜਾਂ ਬਿਲਕੁਲ ਜਿਹੜਾ ਆਪਣੇ ਆਪ ਨੂੰ ਗਿਣਦਾ ਹੈ ਕਿ ਮੈਂ ਦੂਜਿਆਂ ਤੋਂ ਤਕੜਾ, ਦੂਜਿਆਂ ਤੋਂ ਨਰੋਆ ਤੇ ਮੈਂ ਇਹ ਸਾਰਾ ਕੁਛ ਹੈ ਜਿਹੜਾ ਕਰ ਸਕਦਾ, ਉਹੀ ਜਾਂਦਾ, ਹਰਾ ਵਗੈਰਾ ਨਹੀਂ ਜਾਂਦਾ। ਤੀਜੀ ਗੱਲ, ਇਹ ਅੱਜ ਸੁਖਬੀਰ ਸਿੰਘ ਬਾਦਲ ਨੇ ਇਹ ਆંકੜਿਆਂ ਵਾਲੀ ਗੱਲ ਕਹੀ ਆ। ਕੱਲ ਇਹਨੇ ਇਹ ਕਹਿ ਦਿੱਤਾ ਸੀ ਕਿ ਜੇਕਰ ਤੁਹਾਡੇ ਤੋਂ ਕੰਮ ਸੂਤ ਨਹੀਂ ਆਉਂਦਾ ਬਾਰਡਰ ਤੇ
ਤੇ ਸਾਨੂੰ ਇਜਾਜ਼ਤ ਦਿਓ, ਅਸੀਂ ਆਪਦੀ ਟਾਸਕ ਫੋਰਸ ਲਾ ਲੈਂਦੇ ਉੱਥੇ। ਇਹਨੇ ਤੇ ਸਿੱਧਾ BSF ਨੂੰ ਉਂਝ ਕਹਿ ਦਿੰਦੇ ਆ, ਜੇ ਕੋਈ ਮਾੜੀ ਜੀ ਕੋਈ ਕਿੰਤੂ ਪਰੰਤੂ ਕਰੇ ਇਹ ਕਹਿ ਦਿੰਦੇ ਜੀ ਇਹ ਫੌਜ ਦਾ ਅਪਮਾਨ ਕਰਦਾ। ਕੱਲ ਸੁਖਬੀਰ ਸਿੰਘ ਬਾਦਲ ਨੇ ਤਾਂ ਕਹਿ ਦਿੱਤਾ ਕਿ ਜੇ ਸਮਗਲਿੰਗ ਨਹੀਂ ਰੁਕਦੀ ਤੁਸੀਂ ਸਾਨੂੰ ਆਗਿਆ ਦਿਓ, ਅਸੀਂ ਆਪਣੀ ਸਪੈਸ਼ਲ ਟਾਸਕ ਫੋਰਸ ਉੱਥੇ ਤੈਨਾਤ ਕਰ ਦਿੰਦੇ ਹਾਂ। ਤੇ ਉੱਥੇ ਕਈ ਬੰਦਿਆਂ ਦੇ ਵਿੱਚ ਇਹ ਵੀ ਕੁਸਰ ਮੁਸਰ ਕੀਤੀ ਕਿ ਸਾਰੀ ਜ਼ਿੰਦਗੀ ਹਰੀਪੁਰੇ ਤੋਂ ਆਉਂਦੀ ਭੁੱਕੀ ਤੇ ਤੁਹਾਡੇ ਤੋਂ ਬੰਦ ਨਹੀਂ ਹੋਈ, ਤੇ ਤੁਸੀਂ ਇਹ ਸਾਰਾ ਕੁਝ ਕਿਵੇਂ ਕਰ ਲੋਗੇ? ਉੱਥੇ ਲੋਕਾਂ ਨੇ ਇਹ ਵੀ ਕਿਹਾ ਕਿ ਭਾਈ ਜੇ ਇਹੋ ਜਿਹੀ ਸਪੈਸ਼ਲ ਟਾਸਕ ਫੋਰਸ ਲਾਉਣੀ ਵੀ ਪਈ ਤੇ ਉਹਦਾ ਕਮਾਂਡਰ ਕਿਹਨੂੰ ਲਾਓਗੇ? ਸਲਵਿੰਦਰ ਸਿੰਘ ਨੂੰ। ਸੋ ਇਹੋ ਜਿਹੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਕਰਦਾ ਹੈ, ਜਿਹੜੀਆਂ ਗੱਲਾਂ ਸੱਚਾਈ ਤੋਂ ਕੋਹਾਂ ਦੂਰ ਆ। ਇਹ ਆંકੜੇ ਆ ਜਿਹੜੇ, ਇਹ ਠੀਕ ਆ, ਇਹਨਾਂ ਦੇ ਹੱਥ 'ਚ ਆંકੜੇ ਜਿਹੜੇ ਸੋਹਣੇ ਲੱਗਦੇ, ਚੰਗੇ ਲੱਗਦੇ ਆ, ਪਰ ਜਦੋਂ ਅਸੀਂ ਸੱਥਰਾਂ ਤੇ ਜਾ ਕੇ ਕੀਰਨੇ ਦੇਖਦੇ ਆ ਉਦੋਂ ਇਹ ਆંકੜੇ ਹੰਝੂਆਂ ਦੇ ਵਿੱਚ ਵਹਿ ਕੇ ਕਿਸੇ ਖੂੰਜੇ 'ਚ ਲੱਗ ਜਾਂਦੇ ਆ। ਉੱਥੇ ਇਹ ਆંકੜੇ, ਉੱਥੇ ਇਹ ਦਲੀਲਾਂ ਨਹੀਂ ਠਹਿਰਦੀਆਂ। ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਇੱਕ ਜ਼ਿਲ੍ਹੇ 'ਚ 1 ਸਾਲ ਦੇ ਵਿੱਚ 600 ਬੱਚਿਆਂ ਦੀ ਮੌਤ। ਇਹ ਮਹਾਰਾਸ਼ਟਰ ਦੀ ਘਟਨਾ ਜੀ, ਬਾਲਕਰਜ ਉੱਥੇ ਦਾ ਇੱਕ ਜ਼ਿਲ੍ਹਾ ਆ। ਉਹਦੇ ਵਿੱਚ ਇਸ ਸਾਲ ਦੇ ਅੰਦਰ 600 ਬੱਚਾ ਜਿਹੜਾ ਕੁਪੋਸ਼ਣ ਦੇ ਨਾਲ ਮਾਰਿਆ ਗਿਆ। 2 ਮਹੀਨਿਆਂ 'ਚ ਹੀ ਉੱਥੇ ਦੱਸਦੇ ਕਿ 200 ਬੱਚੇ ਜਿਹੜਾ ਆ ਉਹ ਭੋਜਨ ਦੀ ਘਾਟ ਕਰਕੇ ਕੁਪੋਸ਼ਣ ਦੀ ਵਜ੍ਹਾ ਨਾਲ ਜਿਹੜਾ ਚੱਲ ਵਸਿਆ। ਕੁੱਲ ਜੇ ਆਪਾਂ ਦੇਖੀਏ ਸਾਡੇ ਇੱਥੋਂ ਦੀ ਪੂਰੇ ਮੁਲਕ ਦੀ ਜੇ ਭੁੱਖਮਰੀ ਦੀ ਗੱਲ ਕਰੀਏ ਤੇ ਦੱਸਦੇ ਕਿ 39% ਜਿਹੜੇ ਬੱਚੇ ਆ ਉਹ ਕੁਪੋਸ਼ਣ ਦਾ ਸ਼ਿਕਾਰ ਆ। 39% ਜਿਸ ਮੁਲਕ ਦਾ ਭਵਿੱਖ ਜਿਹੜਾ ਕੁਪੋਸ਼ਣ ਦਾ ਸ਼ਿਕਾਰ ਹੋਵੇ ਤੇ ਫਿਰ ਆਪ ਹੀ ਸਮਝ ਲੈਣਾ ਚਾਹੀਦਾ ਕਿ ਸਰਜੀਕਲ ਆਪਰੇਸ਼ਨ ਕਿੱਥੇ ਕਰਨਾ ਜ਼ਰੂਰੀ ਹੈ। ਦੂਜੇ ਨੰਬਰ ਤੇ ਜਿਹੜੀ ਗੱਲ ਇਹ ਮਹਾਰਾਸ਼ਟਰ ਦੇ ਵਿੱਚ ਆ, ਮਹਾਰਾਸ਼ਟਰ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਉੱਥੇ ਬੱਚੇ ਮਰਦੇ ਪਏ ਆ, ਪਰ ਉਹਨਾਂ ਦੀਆਂ ਲਾਸ਼ਾਂ ਤੇ ਕਿਵੇਂ ਫਾਇਦੇ ਚੁੱਕੇ ਜਾ ਰਹੇ ਆ ਉਹ ਵੀ ਵੇਖਣ ਵਾਲੀ ਗੱਲ ਆ। ਉਸ ਜ਼ਿਲ੍ਹੇ ਦੇ ਵਿੱਚ ਆਂਗਣਵਾੜੀ ਜਿਹੜੇ ਸੈਂਟਰ ਆ ਉਹਨਾਂ ਨੂੰ 6 ਮਹੀਨਿਆਂ ਤੋਂ ਉੱਥੇ ਗੰਢੇ ਨਹੀਂ ਮਿਲੇ। ਉਹ ਆਪਣਾ ਟਾਈਮ ਪਤਾ ਨਹੀਂ ਕਿੱਦਾਂ ਪਾਸ ਕਰਨ ਡਏ ਆ। 6 ਮਹੀਨੇ ਹੋ ਗਏ ਉੱਥੇ ਰਾਸ਼ਨ ਨਹੀਂ ਗਿਆ ਆਂਗਣਵਾੜੀ ਸੈਂਟਰਾਂ ਦੇ ਵਿੱਚ, ਜਿੱਥੇ ਛੋਟੇ ਛੋਟੇ ਬੱਚੇ ਪੜ੍ਹਦੇ ਵੀ ਆ ਤੇ ਨਾਲ ਜਿਉਣ ਜੋਗਾ ਉੱਥੋਂ ਭੋਜਨ ਵੀ ਖਾਂਦੇ ਆ। 6 ਮਹੀਨੇ ਹੋ ਗਏ ਨਾ ਉੱਥੇ ਕੋਈ ਅਫਸਰ ਜਾਂਦਾ, ਨਾ ਕੋਈ ਰਾਸ਼ਨ ਲੈ ਕੇ ਜਾਂਦਾ। ਸਾਰਾ ਕੁਛ ਹੈ ਜਿਹੜਾ ਉਹ ਰਾਮ ਭਰੋਸੇ ਆ। ਤੇ ਇਹਨਾਂ ਨੇ ਇੱਕ ਜਦੋਂ ਮੀਡੀਆ ਦੇ ਵਿੱਚ ਰਿਪੋਰਟ ਛਪੀ, ਇੱਕ ਬਹੁਤ ਵੱਡੀ ਰਿਪੋਰਟ ਛਪੀ, ਇਹਨਾਂ ਨੇ ਆਪਣੇ ਮੰਤਰੀ ਦੀ ਤਿਆਰੀ ਕਰਵਾਈ ਕਿ ਜਾਓ ਮੰਤਰੀ ਜੀ ਉਸ ਜ਼ਿਲ੍ਹੇ ਦਾ ਦੌਰਾ ਕਰੋ ਤੇ ਤੁਸੀਂ ਹੈਰਾਨ ਹੋ ਜਾਓਗੇ। ਤੁਰੰਤ ਫੁਰੰਤ ਉਸ ਮੰਤਰੀ ਦੇ ਜਾਣ ਲਈ 40 ਲੱਖ ਦੀ ਇੱਕ ਗੱਡੀ ਖਰੀਦੀ ਗਈ। ਦੇਖੋ, ਜਿਸ ਜ਼ਿਲ੍ਹੇ ਲਈ ਗੰਢੇ ਨਹੀਂ ਇਹਨਾਂ ਦੇ ਕੋਲ, ਜਿਸ ਜ਼ਿਲ੍ਹੇ ਲਈ ਚੌਲ ਨਹੀਂ ਆਂਗਣਵਾੜੀ ਸੈਂਟਰਾਂ ਲਈ ਇਹਨਾਂ ਦੇ ਕੋਲ, ਉਸ ਸਰਕਾਰ ਦੇ ਕੋਲ 40 ਲੱਖ ਰੁਪਇਆ ਤੁਰੰਤ ਨਿਕਲਿਆ ਆਪਣੇ ਮੰਤਰੀ ਨੂੰ ਉੱਥੇ ਪਹੁੰਚਾਉਣ ਲਈ। ਹੁਣ ਸੋਚਣ ਵਾਲੀ ਗੱਲ ਆ, ਜੇ ਉਹ ਜਵਾਕ ਨਾ ਮਰਦੇ ਤੇ ਕੀ ਇਹ ਜਿਹੜਾ ਮੰਤਰੀ ਸੀ ਸਾਰੀ ਜ਼ਿੰਦਗੀ ਸਾਈਕਲ ਤੇ ਤੁਰਿਆ ਫਿਰਦਾ ਜਾਂ ਰਕਸ਼ੇ ਤੇ ਜਾਂਦਾ ਆਉਂਦਾ? ਤੇ ਉਹ ਜਵਾਕ ਮਰਨੇ ਸੀ ਤੇ ਇਹਨੇ ਗੱਡੀ ਖਰੀਦਣੀ ਸੀ। ਸੋ ਇਹੋ ਜਿਹਾ ਹਾਲ ਆ। ਅੱਗੇ ਇੱਥੇ ਸੋਕਾ ਪਿਆ ਮਹਾਰਾਸ਼ਟਰ ਦੇ ਵਿੱਚ ਤੇ ਇਹਨਾਂ ਦੀ ਇੱਕ ਉੱਥੇ ਮੰਤਰੀ ਗਈ ਸੋਕੇ ਵਾਲੀ ਥਾਂ ਤੇ, ਸੋਕੇ ਵਾਲੀ ਸਥਿਤੀ ਜਾਣਨ, ਤੇ ਉਹ ਜਾ ਕੇ ਸਾਰਾ ਕੁਛ ਛੱਡ ਕੇ ਉੱਥੇ ਆਪਦਾ ਲਾ ਕੇ ਚੌਪਾਲ ਤੇ ਉਹ ਪਿਕਨਿਕ ਮਨਾਉਣ ਲੱਗ ਪਈ ਤੇ ਨਾਲੇ ਉੱਥੇ ਸੈਲਫੀਆਂ ਕਰਨ ਲੱਗ ਪਈ। ਇਹੋ ਜਿਹਾ ਕੰਮ ਇਹ ਮੰਤਰੀ, ਇਹੋ ਜਿਹੀ ਅਫਸਰਸ਼ਾਹੀ ਜਿਹੜੀ ਕਰਦੀ ਪਈ ਆ। ਪਰ ਸੱਚਾਈ ਇਹੀ ਹੈ, ਹਕੀਕਤ ਇਹੀ ਹੈ ਕਿ ਅਸੀਂ ਜਿੰਨੇ ਮਰਜ਼ੀ ਦਮ ਭਰੇ ਜਾਈਏ, ਅਸੀਂ ਜੋ ਮਰਜ਼ੀ ਦਾਅਵੇ ਕਰੀ ਜਾਈਏ, ਆ ਫਲਾਂ ਇੰਡੀਆ, ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਆ ਫਲਾਣਾ ਇੰਡੀਆ, ਇਹ ਸਾਰੇ ਦਾਅਵੇ ਆ ਜਿਹੜੇ, ਉਹ ਦਾਅਵੇ ਉਹਨਾਂ ਚਿਰ ਫੋਕੇ ਆ, ਉਹਨਾਂ ਚਿਰ ਹਵਾਈ ਕਿਲੇ ਆ, ਜਿੰਨਾ ਚਿਰ ਭੁੱਖ ਦੇ ਨਾਲ, ਕੁਪੋਸ਼ਣ ਦੇ ਨਾਲ ਇਹ ਬੱਚੇ, ਇਹ ਲੋਕ ਮਰਦੇ ਰਹਿਣਗੇ। ਸਾਡੇ ਲਈ ਸ਼ਰਮਨਾਕ ਗੱਲ ਇਹ ਹੈ ਕਿ ਸਭ ਤੋਂ ਘੱਟ ਭੁੱਖਮਰੀ ਦੇ ਮਾਮਲੇ ਦੇ ਵਿੱਚ ਅਸੀਂ 97 ਨੰਬਰ ਤੇ ਖੜੇ ਆ। ਬਸ ਇੱਕੋ ਖੁਸ਼ੀ ਸਾਡੇ ਲਈ ਇਹ ਕਾਫੀ ਹੁੰਦੀ ਹੈ ਕਿ ਸਾਡੇ ਤੋਂ ਥੱਲੇ ਪਾਕਿਸਤਾਨ ਆ। ਜੀ ਜੀ ਬਿਲਕੁਲ, ਇਸ ਤਰ੍ਹਾਂ ਦਾ ਤਾਂ ਖਿਆਲ ਨਹੀਂ ਕੀਤਾ ਜਾਂਦਾ। ਅੱਗੇ ਆਪਾਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਕਿ ਛੋਟੇ ਹੁੰਦਿਆਂ ਤੋਂ ਦੇਖਦੇ ਰਹੇ ਹਾਂ ਕਿ ਇੱਕ ਜਿਹੜਾ ਬਿਜ਼ਨਸ ਸੀਗਾ ਮਾਰਕਫੈਡ ਦਾ, ਬਹੁਤ ਮਸ਼ਹੂਰ ਬਿਜ਼ਨਸ ਸੀਗਾ ਪੰਜਾਬ ਦੇ ਵਿੱਚ, ਪਰ ਜਿਹੜੀਆਂ ਗਲਤ ਨੀਤੀਆਂ ਆ ਉਹਨਾਂ ਦੇ ਕਰਕੇ ਉਹ ਵੀ ਮਾਰਿਆ ਗਿਆ। ਕੱਲੀਆਂ ਨੀਤੀਆਂ ਹੀ ਨਹੀਂ ਗਲਤ ਜੀ, ਨੀਅਤ ਵੀ ਬੜੀ ਮਾਇਨੇ ਰੱਖਦੀ ਹੈ। ਮਾਰਕਫੈਡ ਵਾਕਈ ਮਾਰ ਕੇ ਮਾਰਨ ਵਾਲਾ ਅਦਾਰਾ ਸੀ, ਪਰ ਇਹਨਾਂ ਨੇ ਮਾਰਕਫੈਡ ਨੂੰ ਮਾਰ ਕੇ ਧਰ ਦਿੱਤਾ। ਮਾਰਕਫੈਡ ਇਸ ਵੇਲੇ 400 ਕਰੋੜ ਦੇ ਘਾਟੇ ਵਿੱਚ ਆ।
ਉਹ ਕਿਵੇਂ ਘਾਟੇ 'ਚ ਗਿਆ, ਬੜਾ ਦਿਲਚਸਪ ਕਿੱਸਾ। ਤੇ ਥੋੜ੍ਹੀ ਜਿਹੀ ਕਹਾਣੀ ਦੇ ਵਿੱਚ ਹੀ ਉਹ ਕਿੱਸਾ ਜਿਹੜਾ ਸਪਸ਼ਟ ਹੋ ਜਾਂਦਾ, ਸਾਫ਼ ਹੋ ਜਾਂਦਾ ਹੈ। ਇਹਨਾਂ ਨੇ 15 ਸਾਲ ਪਹਿਲਾਂ ਜਦੋਂ ਅਕਾਲੀਆਂ ਦੀ 1997 ਤੋਂ 2002 ਵਾਲੀ ਜਿਹੜੀ ਸਰਕਾਰ ਚੱਲਦੀ ਸੀ, ਉਹਦੇ ਵਿੱਚ 5 ਥਾਵਾਂ ਤੇ ਇਹਨਾਂ ਨੇ ਮਿਲਾਂ ਲਾਈਆਂ ਸੀ ਮੇਰੇ ਖਿਆਲ ਦੇ ਨਾਲ। ਇੱਕ ਗੋਨਿਆਂ ਨੇ, ਜੈਤੋਂ, ਇੱਕ ਗਿੱਦੜਵਾ, ਇੱਕ ਚੂਸਲੇਵਾੜ, ਇੱਕ ਨਸ਼ਹਿਰਾ ਪਨਵਾ ਤੇ ਇੱਕ ਬਟਾਲੇ। ਇਹਨਾਂ ਥਾਵਾਂ ਤੇ ਇਹਨਾਂ ਨੇ ਚਾਵਲ ਮਿਲਿੰਗ ਲਈ ਮਿੱਲਾਂ ਸਥਾਪਿਤ ਕੀਤੀਆਂ ਸੀ। ਉਸ ਸਮੇਂ ਇਹਨਾਂ ਨੇ ਦੱਖਣੀ ਕੋਰੀਆ ਤੋਂ ਮਹਿੰਗੇ ਭਾਅ ਮਸ਼ੀਨਰੀ ਖਰੀਦੀ। ਲੋਕਾਂ ਨੇ ਕਿਹਾ, ਇਹਨਾਂ ਦੀਆਂ ਆਪਦੀਆਂ ਜਥੇਬੰਦੀਆਂ ਨੇ ਕਿਹਾ ਕਿ ਜਿਹੜੀ ਮਸ਼ੀਨਰੀ ਤੁਸੀਂ ਉੱਥੋਂ 2.5 ਕਰੋੜ 'ਚ 1 ਯੂਨਿਟ ਲਈ ਖਰੀਦ ਰਹੇ ਹੋ, ਉਹ ਤੇ ਇੱਥੇ 40-50 ਲੱਖ 'ਚ ਵਿਕਣ ਡਈ ਹੈ। ਉਹ ਕਹਿੰਦੇ ਜੀ ਨਹੀਂ, ਕੋਰੀਆ ਵਾਲੀ ਬੜੀ ਮਜ਼ਬੂਤ ਆ। ਇਹਨਾਂ ਕਿਹਾ ਚਲੋ ਲੈ ਆਓ। ਉਹ ਲੈ ਕੇ ਆਏ ਤੇ ਉਹ ਲਾ ਦਿੱਤੀ, ਫਿੱਟ ਕੀਤੀ। ਉਹ ਸਾਲ 1.5 ਸਾਲ ਚੱਲੀ ਹੈ। 2007-8 ਦੇ ਵਿੱਚ ਆ ਕੇ ਉਹ ਮਸ਼ੀਨਰੀ ਜਵਾਬ ਦੇਣ ਲੱਗ ਪਈ। ਉਸ ਤੋਂ ਬਾਅਦ ਬਿਲਕੁਲ ਹੀ ਬੰਦ ਪਈ ਹੈ 2007-8 ਤੋਂ। ਤਾਂ ਪਹਿਲਾਂ ਤਾਂ ਇਹਨਾਂ ਨੇ ਰੋੜ ਕੇ ਉਹਨੂੰ ਰਿਪੇਅਰ ਕਰਕੇ ਇੱਥੋਂ ਤੱਕ ਲੈ ਆਂਦਾ। 2007-8 ਤੋਂ ਬਾਅਦ ਜਦੋਂ ਬਿਲਕੁਲ ਹੀ ਹੱਥ ਖੜੇ ਕਰ ਗਈ, ਹੁਣ ਇਹਨਾਂ ਨੇ ਕਬਾੜੀਏ ਲੱਭਣੇ ਸ਼ੁਰੂ ਕਰ ਦਿੱਤੇ ਆ ਕਿ ਉਹ ਮਹਿੰਗੇ ਭਾਅ ਜਿਹੜੀ ਮਸ਼ੀਨਰੀ ਮੰਗਾਈ ਸੀ ਉਹਨੂੰ ਹੁਣ ਵੇਚਣ ਲਈ ਕਬਾੜ ਦੇ ਭਾਅ ਇਹ ਕਬਾੜੀਏ ਲੱਭਦੇ ਫਿਰਦੇ ਆ। ਦੂਜੀ ਗੱਲ, ਉਸ ਮਾਰਕਫੈਡ ਦੀ ਜਿਹੜੀ ਇਹਨਾਂ ਨੇ ਜਾਨ ਕੱਢੀ ਹੈ, ਰੂਹ ਕੱਢੀ ਹੈ, ਉਹ ਇਸ ਕਦਰ ਕੱਢੀ ਹੈ ਕਿ ਜਿਹੜੀ ਉਹਦੇ ਕੋਲ, ਕਿਉਂਕਿ ਉਹ ਬਹੁਤ ਪ੍ਰੋਫਿਟ ਵਾਲਾ ਅਦਾਰਾ ਸੀ, ਉਹਦੇ ਕੋਲ ਜੋ ਮਾਇਆ ਸਰਮਾਇਆ ਸੀ ਇਹਨਾਂ ਨੇ ਆਟਾ ਦਾਲ ਸਕੀਮ 'ਚ ਵਾੜ ਦਿੱਤਾ। ਇਸ ਸਮੇਂ ਜਿਹੜਾ 32,000 ਕਰੋੜ ਵਾਲਾ ਘੁਟਾਲਾ, ਅਨਾਜ ਘੁਟਾਲਾ ਜਿਹੜਾ ਕਿ ਇਹਨਾਂ ਦੇ ਗਲੇ ਦੀ ਹੱਡੀ ਬਣਿਆ ਪਿਆ ਅਕਾਲੀਆਂ ਦੇ, ਉਹਦੇ ਵਿੱਚ ਵੀ 6,000 ਕਰੋੜ ਰੁਪਈਆ ਜਿਹੜਾ ਮਾਰਕਫੈਡ ਦੇ ਖਾਤੇ 'ਚ ਬੋਲਦਾ ਪਿਆ। ਯਾਨੀ ਜਿਹੜਾ 32,000 ਕਰੋੜ ਰੁਪਈਆ ਘੁਟਾਲੇ ਵਾਲਾ ਸਾਰੇ ਪੰਜਾਬ ਦੇ ਵਿੱਚ ਗੂੰਜਿਆ, ਉਹਦਾ ਕੁਝ ਹਿੱਸਾ ਜਿਹੜਾ ਉਹ ਮਾਰਕਫੈਡ ਦੇ ਨਾਲ ਲੱਗਣ ਡਿਆ। ਪਰ ਇਸ ਹਾਲਤ ਦੇ ਵਿੱਚ ਜਦੋਂ ਮਾਰਕਫੈਡ ਅਦਾਰਾ ਜਿਹੜਾ ਟੀਚਕ ਕਰਕੇ ਤੁਰਦਾ ਪਿਆ, ਇਹਨਾਂ ਨੇ ਕੀ ਕੀਤਾ ਹੈ ਕਿ ਆਪਣੇ ਰਸੂਖਵਾਰ ਜਿਹੜੇ ਇਹਨਾਂ ਦੇ ਚਹੇਤੇ ਲੋਕ ਆ, ਉਹਨਾਂ ਨੂੰ ਕਿਸੇ ਨੂੰ ਇਹਨਾਂ ਨੇ ਡਿਪਟੀ ਚੀਫ ਮੈਨੇਜਰ ਬਣਾ ਦਿੱਤਾ, ਕਿਸੇ ਨੂੰ ਸੀਨੀਅਰ ਮੈਨੇਜਰ, ਕਿਸੇ ਨੂੰ ਸੀਨੀਅਰ ਸਹਾਇਕ ਮੈਨੇਜਰ, ਕਿਸੇ ਦੀ ਤਨਖਾਹ 1.5 ਲੱਖ, ਕਿਸੇ ਦੀ 50,000, ਕਿਸੇ ਦੀ 35,000। ਉਸ ਸਮੇਂ ਦੇ ਵਿੱਚ ਜਦੋਂ ਅਦਾਰਾ ਮਾਰਕਫੈਡ ਆ ਜਿਹੜਾ ਬਿਲਕੁਲ ਮਰ ਕੇ ਤੁਰਦਾ ਪਿਆ, ਇਹਨਾਂ ਨੇ ਫਿਰ ਵੀ ਨਿਯੁਕਤੀਆਂ ਕਰ ਦਿੱਤੀਆਂ ਜਿਹੜੀਆਂ ਵਿੰਗੇ ਟੇਢੇ ਢੰਗ ਨਾਲ ਕੀਤੀਆਂ ਗਈਆਂ। ਹੁਣ ਇਸੇ ਕਰਕੇ ਉੱਥੋਂ ਦੀਆਂ ਜਿਹੜੀਆਂ ਮਾਰਕਫੈਡ ਦੇ ਨਾਲ ਜੁੜੀਆਂ ਧਿਰਾਂ ਮੁਲਾਜ਼ਮਾਂ ਦੀਆਂ, ਉਹ ਇਹ ਕਹਿ ਰਹੀਆਂ ਕਿ ਮਾਰਕਫੈਡ ਮਰ ਚੱਲਿਆ ਤੇ ਤੁਸੀਂ ਕੋਈ ਜਾਣਾ ਇਸ ਨੂੰ ਬਚਾ ਦਿਓ। ਪਰ ਹਾਲ ਦੀ ਘੜੀ ਉਹ ਕੋਈ ਵੀ ਜਾਣਾ ਅੱਗੇ ਆਉਂਦਾ ਨਜ਼ਰ ਨਹੀਂ ਆਉਂਦਾ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜੇਮਸ ਬਾਂਡ ਦੀ। ਉਹਨੇ ਭਾਰਤ ਵਿੱਚ ਐਡ ਕਰਕੇ ਮਾਫੀ ਮੰਗੀ। ਹਾਂ, ਜੇਮਸ ਬੌਂਡ ਨੂੰ ਵੀ ਪਤਾ ਲੱਗ ਗਿਆ ਕਿ ਉਸ ਫਿਲਮਾਂ ਦੇ ਵਿੱਚ ਸਾਰੀ ਦੁਨੀਆ ਤੇ ਇਕੱਲਾ ਭਾਰੂ ਪੈ ਜਾਂਦਾ ਹੈ, ਪਰ ਇੱਥੇ ਆ ਕੇ ਕਿਵੇਂ ਬੰਦਾ ਜਿਹੜਾ ਫਸ ਜਾਂਦਾ ਭਾਰਤ ਦੇ ਵਿੱਚ ਆ ਕੇ, ਉਹਨੂੰ ਵੀ ਪਤਾ ਲੱਗ ਗਿਆ ਹੋਏਗਾ ਕਿ ਇਹ ਫਿਲਮਾਂ ਵਾਲੀ ਦੁਨੀਆ ਨਹੀਂ, ਇਹ ਭਾਰਤ ਆ। ਇੱਥੇ ਉਲਝਾਉਣ ਲੱਗਿਆ ਬਹੁਤ ਚੰਟ ਲੋਕ ਜਿਹੜੇ ਆ ਮਿੰਟ ਮਾਰਦੇ, ਸਕਿੰਟ ਮਾਰਦੇ ਆ। ਇੱਥੇ ਸਿਆਣੇ ਬੰਦੇ ਤੇ ਹੱਥ ਮਿਲਾ ਕੇ ਵੀ ਉਂਗਲਾਂ ਗਿਣਦੇ, ਕੋਈ ਉਂਗਲ ਤੇ ਨਹੀਂ ਲਾ ਕੇ ਲੈ ਗਿਆ। ਇਹ ਜੇਮਸ ਬੌਂਡ ਆ ਜਿਹੜਾ ਜਿਹਦਾ ਨਾਂ ਜਿਹੜਾ ਅਸਲ ਦੇ ਵਿੱਚ ਕੁਝ ਹੋ ਰਿਹਾ ਮੇਰੇ ਖਿਆਲ ਦੇ ਨਾਲ, ਪੀਅਰਸ ਬ੍ਰੋਸਨਨ ਇਹਦਾ ਨਾਮ ਆ। ਜੇਮਸ ਬੌਂਡ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਮਸ਼ਹੂਰ ਹਸਤੀ, ਪੋਪੂਲਰ ਕਰੈਕਟਰ ਹੈ, ਜਿਹਦੇ ਕਰਕੇ ਉਹਦਾ ਨਾਂ ਹੀ ਜੇਮਸ ਬੌਂਡ ਪੱਕਾ ਹੀ ਲੱਗ ਗਿਆ। ਵੈਸੇ ਉਹਦਾ ਨਾਂ ਬ੍ਰੋਸਨਨ ਆ। ਤਾਂ ਉਸ ਬ੍ਰੋਸਨਨ ਨੇ ਜਦੋਂ ਇੱਥੇ ਦੀ ਇੱਕ ਕੰਪਨੀ ਦੇ ਨਾਲ ਕੰਟਰੈਕਟ ਕੀਤਾ ਇੱਕ ਐਡ ਵਾਸਤੇ, ਉਹਨੂੰ ਦੱਸਿਆ ਗਿਆ ਕਿ ਭਾਈ ਤੂੰ ਮਾਊਥ ਫਰੈਸ਼ਨਰ ਦੀ ਮਸ਼ਹੂਰੀ ਕਰਨੀ ਹੈ। ਉਹਨੇ ਇੱਕ ਮਸ਼ਹੂਰੀ ਕੀਤੀ ਜਿਹੜੀ ਬਾਅਦ ਦੇ ਵਿੱਚ ਨਿਕਲੀ ਗੁਟਕਾ ਮਸਾਲਾ ਦੀ, ਪਾਨ ਮਸਾਲਾ ਜਿਹਨੂੰ ਕਹਿ ਦਿੰਦੇ ਆ। ਉਹ ਮਸ਼ਹੂਰੀ ਥੋੜੇ ਦਿਨ ਪਹਿਲਾਂ ਹੀ ਟੈਲੀਵਿਜ਼ਨ ਚੈਨਲਾਂ ਤੇ ਚੱਲੀ ਤੇ ਉਸ ਮਸ਼ਹੂਰੀ ਨੇ ਤਰਖਾਲੀ ਮਚਾ ਦਿੱਤੀ ਕਿ ਜੇਮਸ ਬੌਂਡ ਹੈ ਜਿਹੜਾ ਭਾਰਤ ਦੇ ਵਿੱਚ ਆ ਕੇ ਇੱਕ ਗੁਟਕਾ ਮਸਾਲੇ ਦੀ ਉਹ ਮਸ਼ਹੂਰੀ ਕਰਦਾ ਪਿਆ। ਸੋਸ਼ਲ ਮੀਡੀਆ ਤੇ ਫਿਰ ਉਹ ਗੱਲ ਹੈ ਜਿਹੜੀ ਫੈਲੀ। ਸੋਸ਼ਲ ਮੀਡੀਆ ਤੇ ਲੋਕਾਂ ਨੇ ਲਾਹਨਤਾਂ ਪਾਈਆਂ ਕਿ ਇਹ ਤੇ ਤੰਬਾਕੂ ਪ੍ਰੋਡਕਟ ਆ, ਇਹਦੇ ਨਾਲ ਕੈਂਸਰ ਵੀ ਹੁੰਦਾ, ਇਹਦੇ ਨਾਲ ਗਲੇ ਦੀਆਂ ਹੋਰ ਵੀ ਬਿਮਾਰੀਆਂ ਜਿਹੜੀਆਂ ਉਹ ਹੁੰਦੀਆਂ ਨੇ। ਤੇ ਜੇਮਸ ਬੌਂਡ ਆ ਕੇ ਇੱਥੇ ਜਵਾਕਾਂ ਨੂੰ, ਇੱਥੇ ਲੋਕਾਂ ਨੂੰ, ਨੌਜਵਾਨਾਂ ਨੂੰ ਜਿਹੜਾ ਉਹ ਇਸ ਰਾਹ ਤੋਰ ਰਿਹਾ। ਹੌਲੀ ਹੌਲੀ ਗੱਲ ਜਦੋਂ ਉਹਦੇ ਜੇਮਸ ਬੌਂਡ ਉਰਫ ਬ੍ਰਾਸਨਨ ਤੱਕ ਪਹੁੰਚੀ ਤੇ ਉਹਨੂੰ ਲੱਗਿਆ ਕਿ ਕਿਤੇ ਨਾ ਕਿਤੇ ਗਲਤੀ ਹੋਈ ਹੈ। ਉਹਨੇ ਫਿਰ ਕੱਲ
ਪ੍ਰੈਸ ਕਾਨਫਰੰਸ ਵੀ ਕੀਤੀ ਹੈ ਮੇਰੇ ਖਿਆਲ ਦੇ ਨਾਲ, ਤੇ ਜਨਤਕ ਰੂਪ ਦੇ ਵਿੱਚ ਮਾਫੀ ਵੀ ਮੰਗੀ ਹੈ ਕਿ ਮੈਂ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀ ਕਰ ਬੈਠਾ। ਮੈਨੂੰ ਇਸ ਕੰਪਨੀ ਵਾਲਿਆਂ ਨੇ ਕਿਹਾ ਸੀਗਾ ਕਿ ਭਾਈ ਇਹ ਇਕੱਲਾ ਮਾਊਥ ਫਰੈਸ਼ਨਰ ਹੈ, ਕੋਈ ਵੀ ਇਹਦੇ 'ਚ ਇਹੋ ਜਿਹਾ ਪ੍ਰੋਡਕਟ, ਇਹੋ ਜਿਹਾ ਉਤਪਾਦ ਨਹੀਂ ਹੈ ਜਿਹੜਾ ਸਿਹਤ ਲਈ ਹਾਨੀਕਾਰਕ ਹੋਵੇ। ਮੈਂ ਅਣਜਾਣੇ 'ਚ ਕੰਮ ਕਰ ਬੈਠਾ ਤੇ ਮੈਂ ਇਹਨਾਂ ਤੇ ਦਾਅਵਾ ਵੀ ਠੋਕਾਂਗਾ ਇਸ ਕੰਪਨੀ ਤੇ ਦੂਸਰਾ ਇਹ ਹੈ ਕਿ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਹੁਣ ਉਹਨੇ ਮਾਫੀ ਮੰਗ ਲਈ। ਜਿਹੜੀ ਇੱਥੇ ਉਹ ਕੰਪਨੀ ਹੈ ਜਿਹਦਾ ਪਹਿਲਾਂ ਸੈਫ ਅਲੀ ਖਾਨ ਅੰਬੈਸਡਰ ਹੁੰਦਾ ਸੀਗਾ, ਉਸ ਕੰਪਨੀ ਨੇ ਹੁਣ ਜਿਹੜੇ ਫੋਨ ਨੰਬਰ ਸੀ ਵੈਬਸਾਈਟ ਤੇ ਉਹ ਵੀ ਸਾਰੇ ਬੰਦ ਕਰ ਦਿੱਤੇ ਆ। ਫੋਨ ਵੀ ਨਹੀਂ ਚੁੱਕਦੇ ਪਏ ਪੱਤਰਕਾਰਾਂ ਦੇ, ਕਿਸੇ ਗੱਲ ਦਾ ਜਵਾਬ ਨਹੀਂ ਦੇ ਰਹੇ ਕਿ ਤੁਸੀਂ ਭਾਈ ਝੂਠ ਕਿਉਂ ਬੋਲਿਆ ਉਸ ਬੰਦੇ ਦੇ ਨਾਲ, ਜਿਹੜੇ ਬੰਦੇ ਨੂੰ ਇੱਥੋਂ ਦੀ ਸੰਸਕ੍ਰਿਤੀ ਜਾਂ ਇੱਥੋਂ ਦੀਆਂ ਚੀਜ਼ਾਂ ਉਤਪਾਦਾਂ ਦੀ ਕੋਈ ਬਹੁਤੀ ਜਾਣਕਾਰੀ ਨਹੀਂ। ਤੁਸੀਂ ਉਸ ਨੂੰ ਬਚਰ ਕੇ ਇਸ ਬਵਾਲ ਦੇ ਵਿੱਚ ਫਸਾ ਦਿੱਤਾ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਉਸ ਬੰਦੇ ਨੂੰ ਜਦੋਂ ਵੀ ਰਿਅਲਾਈਜ਼ ਹੋਇਆ, ਜਦੋਂ ਵੀ ਅਹਿਸਾਸ ਹੋਇਆ ਕਿ ਮੈਂ ਗਲਤ ਕੀਤਾ, ਉਹਨੇ ਨਾਲ ਦੀ ਨਾਲ ਮਾਫੀ ਮੰਗ ਲਈ। ਪਰ ਸਾਡੇ ਇੱਥੇ ਇਹਦੇ ਤੋਂ ਪਹਿਲਾਂ ਇਸੇ ਪ੍ਰੋਡਕਟ ਦਾ ਜਿਹੜਾ ਅੰਬੈਸਡਰ ਸੀਗਾ ਉਹ ਸੀ ਸੈਫ ਅਲੀ ਖਾਨ। ਫਿਰ ਅਜੇ ਦੇਵਗਨ ਜਿਹੜਾ ਉਹ ਵੀ ਸ਼ਰੇਆਮ ਇਸੇ ਤਰ੍ਹਾਂ ਦੇ ਉਤਪਾਦ ਦੀ ਮਸ਼ਹੂਰੀ ਕਰਦਾ ਹੈ। ਸ਼ਾਹਰੁਖ ਖਾਨ ਹੈ ਜਿਹੜਾ ਉਹ ਵੀ ਸ਼ਰਾਬ ਦੀ ਤੇ ਨਾਲ ਤੰਬਾਕੂ ਦੀ ਮਸ਼ਹੂਰੀ ਕਰਦਾ ਹੈ। ਇੱਥੋਂ ਤੱਕ ਕਿ ਸਾਡੀ ਇੱਕ ਅਭਿਨੇਤਰੀ ਹੈ ਪ੍ਰਿਯੰਕਾ ਚੋਪੜਾ, ਉਹ ਵੀ ਇਹੋ ਜਿਹੇ ਪ੍ਰੋਡਕਟ ਦੀ ਮਸ਼ਹੂਰੀ ਕਰਦੀ ਹੈ। ਅਸੀਂ ਜੇਮਸ ਬੌਂਡ ਨੂੰ ਤਾਂ ਆੜੇ ਹੱਥੀ ਲੈ ਲਿਆ, ਜਿਹੜੇ ਕੁਝ ਸਾਡੇ ਇੱਥੋਂ ਦੇ ਲੋਕ ਕਰਦੇ ਆ ਉਹ ਕਿਉਂ ਨਹੀਂ ਦਿੰਦੇ? ਕੀ ਗੱਲ ਆ, ਇਹ ਵਿਦੇਸ਼ੀ ਤੇ ਦੇਸੀ ਵਾਲੀ ਨੀਤੀ ਅਸੀਂ ਹੁਣ ਮਾੜੇ ਚੰਗੇ ਕੰਮਾਂ 'ਚ ਵੀ ਅਸੀਂ ਇਹ ਅਖਤਿਆਰ ਕਰ ਲਈ ਹੈ ਕਿ ਚਾਹੇ ਮਾੜਾ ਵੀ ਕੰਮ ਹੋਵੇ, ਸਾਡੇ ਦੇਸ਼ ਦੀ ਜਨਤਾ ਦੇ ਹਿੱਤਾਂ ਦੇ ਵਿਰੁੱਧ ਵੀ ਹੋਵੇ, ਪਰ ਉਹਦੇ 'ਚ ਵੀ ਅਸੀਂ ਵੇਖਣਾ ਕਿ ਦੇਸੀ ਕੌਣ ਹੈ, ਵਿਦੇਸ਼ੀ ਕੌਣ ਆ, ਖਾਨ ਕੌਣ ਆ ਤੇ ਕੁਮਾਰ ਕੌਣ ਆ। ਬਿਲਕੁਲ ਜੀ ਬਿਲਕੁਲ। ਆਪ ਤੇ ਜੋ ਮਰਜ਼ੀ ਕਰਨ ਪਰ ਦੂਸਰਾ ਬੰਦਾ ਨਹੀਂ ਕਰ ਸਕਦਾ। ਜੇ ਉਹਨਾਂ ਨੂੰ ਨਸ਼ਾ ਹੀ ਨਹੀਂ ਦਿਸਿਆ ਜਿਸ ਦੇਸ਼ ਦੇ ਵਿੱਚ, ਤਾਂ ਉਹਨਾਂ ਨੂੰ ਹੋਰ ਕੀ ਦਿਸਣਾ ਆ। ਤੇ ਹੁਣ ਕੁਛ ਕੁ ਸਾਲਾਂ ਤੋਂ ਇਸ ਤਰ੍ਹਾਂ ਲੱਗਦਾ ਕਿ ਜਿਹੜੀਆਂ ਦੂਜੀਆਂ ਭਾਸ਼ਾਵਾਂ, ਜਿਸ ਤਰ੍ਹਾਂ ਹੁਣ ਇੰਗਲਿਸ਼ ਨੂੰ ਕਿਹਾ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਤੇ ਇਹੀ ਹਾਲ ਪੰਜਾਬੀ ਦਾ। ਤੇ ਚੰਡੀਗੜ੍ਹ 'ਚ ਪੰਜਾਬੀ ਨੂੰ ਬਚਾਉਣ ਲਈ ਹੜਤਾਲ ਤੇ ਗ੍ਰਿਫਤਾਰੀਆਂ ਦਾ ਐਲਾਨ। ਹਾਂਜੀ, ਪੰਜਾਬੀ ਲਿਖਾਰੀ ਪੇਂਡੂ ਸੰਘਰਸ਼ ਕਮੇਟੀ ਗੁਰਦੁਆਰਾ ਪ੍ਰਬੰਧਕ ਸੰਗਠਨ ਵੱਲੋਂ ਐਲਾਨ ਕੀਤਾ ਗਿਆ ਕਿ 22 ਅਕਤੂਬਰ ਨੂੰ ਮਸਜਿਦ ਗਰਾਊਂਡ ਸੈਕਟਰ 20 ਦੇ ਵਿੱਚ ਉਹ ਸਮੂਹਿਕ ਰੂਪ ਦੇ ਵਿੱਚ ਇਕੱਠੇ ਹੋ ਕੇ ਹੜਤਾਲ ਰੱਖਣਗੇ ਤੇ ਉਸ ਤੋਂ ਬਾਅਦ ਮਾਂ ਬੋਲੀ ਦਿਹਾੜੇ ਤੇ ਉਹ ਸਮੂਹਿਕ ਗ੍ਰਿਫਤਾਰੀਆਂ ਵੀ ਦੇਣਗੇ। ਉਹਨਾਂ ਕਿਹਾ ਕਿ ਜੇ ਫਿਰ ਵੀ ਸਾਡੀ ਮੰਗ ਪ੍ਰਵਾਨ ਨਹੀਂ ਹੁੰਦੀ ਤੇ ਫਿਰ ਅਸੀਂ ਆਪਣੇ ਸਾਥੀਆਂ ਦੇ ਨਾਲ ਕੂਚ ਵੀ ਕਰਾਂਗੇ ਅਸੈਂਬਲੀ ਵੱਲ ਨੂੰ। ਉਹਨਾਂ ਨੇ ਹੋਰ ਵੀ ਪ੍ਰੋਗਰਾਮ ਹੈ ਜਿਹੜੇ ਉਹ ਲਿਖੇ ਆ, ਐਲਾਨੇ ਆ ਕਿ ਜੇਕਰ ਸਾਡੀ ਪੰਜਾਬੀ ਬੋਲੀ ਨੂੰ ਇੱਥੇ ਜਗ੍ਹਾ ਨਹੀਂ ਮਿਲਦੀ, ਉਹਨੂੰ ਸਨਮਾਨ ਨਹੀਂ ਮਿਲਦਾ, ਉਹਦੇ ਨਾਲ ਵਿਤਕਰਾ ਖਤਮ ਨਹੀਂ ਹੁੰਦਾ ਤੇ ਅਸੀਂ ਸੰਘਰਸ਼ ਹੈ ਜਿਹੜਾ ਉਹ ਆਪਣਾ ਤਿੱਖੇ ਰੂਪ ਦੇ ਵਿੱਚ ਅੱਗੇ ਲੈ ਕੇ ਜਾਵਾਂਗੇ। ਹਾਲਾਂਕਿ ਜਿਹੜਾ ਪਹਿਲਾਂ ਗਵਰਨਰ ਹੁੰਦਾ ਸੀ ਸ਼ਿਵਰਾਜ ਪਾਟਲ, ਮੈਨੂੰ ਯਾਦ ਹੈ ਉਹਨੇ 3 ਨੁਕਾਤੀ ਇੱਕ ਫਾਰਮੂਲਾ ਜਿਹੜਾ ਲਾਗੂ ਕਰਨ ਦਾ, ਭਾਸ਼ਾਈ ਫਾਰਮੂਲਾ ਲਾਗੂ ਕਰਨ ਦਾ ਭਰੋਸਾ ਵੀ ਦਿੱਤਾ ਸੀ ਕਿ ਹਿੰਦੀ, ਪੰਜਾਬੀ, ਅੰਗਰੇਜ਼ੀ, ਇਹ 3 ਨੁਕਾਤੀ ਫਾਰਮੂਲਾ ਜਿਹੜਾ ਉਹ ਲਾਗੂ ਹੋਏਗਾ ਚੰਡੀਗੜ੍ਹ ਦੇ ਵਿੱਚ ਕਿ 3 ਭਾਸ਼ਾਵਾਂ ਨੂੰ ਬਰਾਬਰ ਹੈ ਜਿਹੜਾ ਤੋਰਿਆ ਜਾਵੇ। ਪਰ 2 ਭਾਸ਼ਾਵਾਂ ਤੇ ਉੱਥੇ ਬਰਾਬਰ ਪਸਾਰ ਕਰਦੀਆਂ ਪਈਆਂ। ਇੱਕ ਭਾਸ਼ਾ ਜਿਹੜੀ ਪੰਜਾਬੀ, ਵੈਸੇ ਪੰਜਾਬੀ ਦਾ ਕਿਤੇ ਵੀ ਮੈਨੂੰ ਘਰ ਨਜ਼ਰ ਨਹੀਂ ਆਉਂਦਾ, ਉਹ ਜਿਹੜਾ ਲਹਿੰਦਾ ਪੰਜਾਬ ਉੱਥੇ ਵੀ ਪੰਜਾਬੀ ਦੀ ਇਹੋ ਹਾਲਤ ਆ। ਜੇ ਚੜ੍ਹਦਾ ਪੰਜਾਬ ਹੈ ਤੇ ਉੱਥੇ ਵੀ ਇਹਦਾ ਸੂਰਜ ਡੁੱਬਦਾ ਹੀ ਨਜ਼ਰ ਆਉਂਦਾ। ਜੇ ਚੰਡੀਗੜ੍ਹ ਆ ਜਿਹੜਾ ਪੰਜਾਬ ਦੀ ਹਿੱਕ ਚੀਰ ਕੇ ਬਣਿਆ, ਉੱਥੇ ਵੀ ਇਹਦੇ ਨਾਲ ਘੁਰ ਵਿਤਕਰਾ, ਹਰੇਕ ਥਾਂ ਵਿਤਕਰਾ ਹੀ ਇਸ ਮਿੱਠੀ ਬੋਲੀ ਦੇ ਹਿੱਸੇ ਆਉਂਦਾ ਜਾਪਦਾ ਹੈ। ਪਰ ਚੰਡੀਗੜ੍ਹ ਦੇ ਵਿੱਚ ਉਸ ਗਵਰਨਰ ਵੱਲੋਂ ਕੀਤਾ ਵਾਅਦਾ ਵੀ ਵਫਾ ਨਹੀਂ ਹੋਣਾ, ਉਹ ਕਿਤੇ ਨਾ ਕਿਤੇ ਸੰਕੇਤ ਹੈ ਜਿਹੜਾ ਉਹ ਇਹ ਦਿੰਦਾ ਕਿ ਪਰਦੇ ਪਿੱਛੇ ਕੋਈ ਖੇਡ ਹੋਰ ਹੀ ਰਚੀ ਜਾ ਰਹੀ ਹੈ, ਕੋਈ ਪ੍ਰਪੰਚ ਹੈ ਜਿਹੜਾ ਹੋਰ ਹੀ ਬਣਾਇਆ ਜਾ ਰਿਹਾ ਹੈ। ਪਰ ਜਿਵੇਂ ਮਰਜ਼ੀ ਹੋਵੇ, ਇਹ ਬਹੁਤ ਗਲਤ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਕਿ ਮੁੱਖ ਮੰਤਰੀ ਹੈ, ਉਹਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਹ 50ਵੀਂ ਵਰ੍ਹੇਗੰਢ ਪੰਜਾਬੀ ਸੂਬੇ ਦੀ ਤੇ ਮਨਾ ਰਿਹਾ, ਪਰ ਜੋ ਪੰਜਾਬੀ ਦਾ ਹਸ਼ਰ ਹੈ ਉਹ ਉਹਨੂੰ ਨਜ਼ਰ ਕਿਉਂ ਨਹੀਂ ਆ ਰਿਹਾ? ਉਹ ਇਹਨਾਂ ਚੀਜ਼ਾਂ ਤੇ ਅੱਗੇ ਜਾ ਕੇ ਸਟੈਂਡ ਕਿਉਂ ਨਹੀਂ ਲੈਂਦਾ? ਇਹ ਮੁੱਖ ਮੰਤਰੀ ਦਾ ਕੰਮ ਆ, ਉਪ ਮੁੱਖ ਮੰਤਰੀ ਦਾ ਕੰਮ ਆ। ਇਹਨਾਂ ਦਾ ਅਕਾਲੀਆਂ ਦਾ, ਜਿਨ੍ਹਾਂ ਨੇ ਪੰਜਾਬੀ ਸੂਬੇ ਲਈ ਮੋਰਚੇ ਲਾਏ ਆ, ਜੇਲ੍ਹਾਂ ਕੱਟੀਆਂ, ਡਾਂਗਾ ਖਾਧੀਆਂ, ਇਹਨਾਂ ਦਾ ਕੰਮ ਆ ਕਿ ਹੁਣ ਤੁਸੀਂ ਸਾਰਾ ਕੁਝ ਕਰ ਕਰਾ ਕੇ ਤੇ ਰਿੱਧੀ ਖੀਰ ਦੇ ਵਿੱਚ ਖੇ ਕਿਉਂ ਪਾਉਣ ਲੱਗੇ ਜੇ? ਇਸ ਪਾਸੇ ਥੋੜਾ ਜਿਹਾ ਧਿਆਨ ਦਿਓ। ਪਰ ਇਹਨਾਂ ਧਿਆਨ ਕੀ ਦੇਣਾ ਹੈ? ਇਹਨਾਂ ਦਾ ਧਿਆਨ ਤੇ ਆਪਣੇ ਇੱਥੇ ਪੰਜਾਬ ਦੇ ਵਿੱਚ ਹੀ ਨਹੀਂ, ਇੱਥੇ ਬੈਂਕਾਂ ਦੇ ਵਿੱਚ ਚਲੇ ਜਾਈਏ, ਉੱਥੇ ਵੀ ਬੋਰਡ ਅੰਗਰੇਜ਼ੀ ਤੇ ਹਿੰਦੀ 'ਚ ਆ। ਜੇ ਇੱਥੇ ਇਹਨਾਂ ਦੇ ਆਪਦੇ ਪੰਜਾਬ ਦੇ ਦਫ਼ਤਰਾਂ 'ਚ ਚਲੇ ਜਾਈਏ, ਉੱਥੇ ਵੀ ਪੰਜਾਬੀ ਸਹਿਕਦੀ ਨਜ਼ਰ ਆਉਂਦੀ ਹੈ। ਤੇ ਜਿਹੜੇ ਇਹਨਾਂ ਦੇ ਆਪਦੇ ਬੰਦਿਆਂ ਦੇ ਸਕੂਲ ਆ,
ਉਹਨਾਂ ਦੇ ਵਿੱਚ ਤੇ ਪੰਜਾਬੀ ਵਿਚਾਰੀ ਸਿਸਕਦੀ ਫਿਰਦੀ ਹੈ, ਠਠੰਬਰਦੀ ਫਿਰਦੀ ਹੈ। ਸੋ ਪੰਜਾਬੀ ਹੈ ਜਿਹੜੀ ਹੁਣ ਉਹਦੇ ਲਈ ਪੰਜਾਬੀ ਪੁੱਤ ਹੀ ਲੜ ਸਕਦੇ ਆ। ਲੀਡਰਾਂ ਤੋਂ ਜਿਹੜੀ ਉਮੀਦ ਆਸ ਕਰਨੀ ਹੈ ਇਹ ਤੇ ਖੁਦ ਨੂੰ ਧੋਖਾ ਦੇਣ ਦੇ ਸਮਾਨ ਆ। ਜੀ ਬਿਲਕੁਲ, ਇਹਦੀ ਆਪ ਰਾਖੀ ਕਰਨੀ ਪੈਣੀ ਹੈ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ। ਤਾਂ ਜੀ ਇਹ ਸਨ ਮਿੰਟੂ ਗੁਰਸਰੀਆ ਜੀ, ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਹੋ ਰਿਹਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।